ट्रेंड करता पिया जी। तो एक यूजर ने लिखा सी, कहता जेतली अब तेरी बारी, तुझे भी नहीं छोड़ूंगा, तुझसे भी माफी मांग कर रहूंगा। क्योंकि जेतली बचे ना कहना, बाकी बहुते है जेडे वो अरविंद केजरीवाल ने सर कर लए आ। देखो अज ਜਿਹੜੀਆਂ दो माफिया आईयां ने वो हैगी एक नितिन गडकरी दे कोलों आ, एक दूसरी हैगी आ कपिल सिब्बल दे मुंडे ने मानहानि का केस कीता सी इहदे ते, उहदा नाम अमित सिब्बल आ, ਉਹਦੇ ਕੋਲ ਵੀ ਇਹਨੇ ਕਿ ਖਿਮਾਈ याचना ਕੀਤੀ ਹੈ। ਸੋ ਦੋ ਮਾਫੀਆਂ ਆ ਗਈਆਂ ਇੱਕੋ ਦਿਨ ਦੇ ਵਿੱਚ। ਮਜੀਠੀਆ ਵਾਲੀ ਮਾਫੀ ਹੈ ਜਿਹੜੀ ਪਹਿਲਾਂ ਆ ਚੁੱਕੀ ਸੀਗੀ। ਕਪਲ ਸਿੱਬਲ ਤੇ ਇਹਨੇ ਦੋਸ਼ ਲਾਏ ਸੀ ਕਿ ਜਿਹੜੀ ਦੂਰਸੰਚਾਰ ਕੰਪਨੀ ਹੈ ਵੋਡਾਫੋਨ, ਉਹਦੇ ਤੋਂ ਜਿਹੜੀ ਇਹਨਾਂ ਨੇ ਟੈਕਸ ਸਮੀਖਿਆ ਕਰਕੇ ਹਿਸਾਬ ਕਿਤਾਬ ਦੇਖਣੀ ਸੀਗੇ, ਤਾਂ ਉਹਦੇ ਵਿੱਚ ਇਹਨਾਂ ਦਾ ਹਿੱਤਾਂ ਦਾ ਟਕਰਾਅ ਸੀਗਾ, ਮਤਲਬ ਕਿ ਇਹਨਾਂ ਦੇ ਹਿੱਤਾਂ ਦਾ ਕਲੈਸ਼ ਸੀਗਾ, ਇਹ ਦੋਸ਼ ਸੀਗਾ ਇਹਦਾ। ਉਸ ਤੋਂ ਬਾਅਦ ਕਪਿਲ ਸਿੱਬਲ ਦੇ ਮੁੰਡੇ ਅਮਿਤ ਸਿੱਬਲ ਨੇ ਇਹਦੇ ਤੇ ਡੈਫਾਮੇਸ਼ਨ ਦਾ ਕੇਸ ਪਾਇਆ ਸੀਗਾ। ਫਿਰ ਨਿਤਨ ਗਡਕਰੀ ਸੀਗਾ ਜਿਹੜਾ, ਉਹਦਾ ਡੈਫਾਮੇਸ਼ਨ ਦਾ ਕੇਸ ਏਦਾਂ ਸੀਗਾ ਕਿ ਇਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ 2013 ਚ, ਤੇ ਉਦੋਂ ਇਹਨਾਂ ਨੇ ਇੱਕ ਸੂਚੀ ਬਣਾਈ ਸੀਗੀ ਭਾਰਤ ਦੇ ਸਭ ਤੋਂ ਭ੍ਰਸ਼ਟ ਨੇਤਾ, ਤਾਂ ਉਹਨਾਂ ਦੇ ਵਿੱਚ ਨਿਤਨ ਗਡਕਰੀ ਦਾ ਨਾਮ ਪਾਇਆ ਸੀਗਾ। ਤਾਂ ਉਸ ਚੀਜ਼ ਨੂੰ ਲੈ ਕੇ ਇਹਦੇ ਤੇ ਡੈਫਾਮੇਸ਼ਨ ਦਾ ਕੇਸ ਜਿਹੜਾ ਉਹ ਸ਼ੂਟ ਕੀਤਾ ਗਿਆ। ਉਹ ਕੇਸ ਜਿਹੜਾ ਸੀਗਾ ਜਦੋਂ ਅਦਾਲਤ ਦੇ ਵਿੱਚ ਗਿਆ ਉਹ ਵੀ ਕਸੂਤਾ ਹੋ ਗਿਆ। ਤਾਂ ਉਹ ਔਰ ਨਿਤਨ ਗਡਕਰੀ ਨੇ ਤਾਂ ਦੱਸਦੇ ਆ ਕਿ ਕੋਰਟ ਦੇ ਵਿੱਚ ਐਪਲੀਕੇਸ਼ਨ ਵੀ ਲਾ ਦਿੱਤੀ ਆ ਕਿ ਇਸ ਕੇਸ ਨੂੰ ਮੈਂ ਵਾਪਸ ਲੈਣਾ। ਇਹਦਾ ਮਤਲਬ ਹੈ ਕਿ ਖਿਮਾ ਯਾਚਨਾ ਜਿਹੜੀ ਉਹ ਪ੍ਰਵਾਨ ਹੋ ਗਈ ਆ। ਸੋ ਖਾਲੀ ਕਿਤੋਂ ਵੀ ਨਹੀਂ ਪਰਤਿਆ ਕੇਜਰੀਵਾਲ ਸਾਹਿਬ, ਹਰੇਕ ਥਾਂ ਤੋਂ ਮਾਫੀ ਹੈ ਜਿਹੜੀ ਉਹ ਪ੍ਰਵਾਨ ਮਿਲੀ ਆ। ਹੁਣ ਕਪਲ ਸਿੱਬਲ ਦੇ ਮਾਮਲੇ 'ਚ ਹਾਲੇ ਤੱਕ ਪੁਸ਼ਟੀ ਨਹੀਂ ਹੋਈ, ਮੇਰੇ ਖਿਆਲ ਦੇ ਨਾਲ ਇਹ ਵੀ ਮਾਮਲਾ ਜਿਹੜਾ ਨਜਿੱਠਿਆ ਜਾਣਾ। ਤੇ ਜਿਹੜਾ 33-33 ਕੇਸ ਵਾਲਾ ਸੀਗਾ ਫਾਰਮੂਲਾ, ਉਹ ਹੁਣ ਮੇਰੇ ਖਿਆਲ ਦੇ ਨਾਲ ਜਲਦੀ ਆ ਜਿਹੜਾ ਉਹ ਨਿਬੜ ਜਾਣਾ। ਜਿਸ ਹਿਸਾਬ ਦੇ ਨਾਲ ਮਾਫੀਆਂ ਮੰਗੀਆਂ ਜਾ ਰਹੀਆਂ, ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਸੁੱਚਾ ਸਿੰਘ ਛੋਟੇਪੁਰ ਦਾ ਵੀ ਨੰਬਰ ਆ ਜਾਣਾ, ਸ਼ਾਇਦ ਉਹਦੇ ਤੋਂ ਵੀ ਮਾਫੀ ਮੰਗੀ ਜਾਵੇ, ਕਿਉਂਕਿ ਬਹੁਤ ਫਾਸਟ ਚੱਲਦੇ ਪਏ ਆ ਮਾਫੀ ਮੰਗਣ ਦੇ ਮਾਮਲੇ 'ਚ। ਖੈਰ ਇਹ ਹੋਇਆ ਮਾਜਰਾ ਉੱਥੋਂ ਦਾ। ਵੈਸੇ ਅੱਜ ਇਹਨਾਂ ਦਾ ਇੱਕ ਹੈਗਾ MLA ਸੌਰਵ ਭਾਰਦਵਾਜ, ਉਹਨੇ ਵੀ ਸਫਾਈ ਦਿੱਤੀ। ਉਹ ਕਹਿੰਦਾ ਜੀ ਕਿ ਦਿੱਲੀ ਤੇ ਹੋਰ ਦੂਜੇ ਰਾਜਾਂ ਦੇ ਵਿੱਚ ਦਰਜਨਾਂ ਮੁਕੱਦਮੇ ਦਰਜ ਕਰਵਾਏ ਗਏ ਆ ਜਿਨ੍ਹਾਂ ਨੂੰ ਨਜਿੱਠਣਾ, ਔਰ ਉਸ ਸੂਰਤ ਦੇ ਵਿੱਚ ਨਜਿੱਠਣਾ ਜਿੱਥੇ ਵਸੀਲਿਆਂ ਦੀ ਕਮੀ ਹੋਵੇ, ਪਾਰਟੀ ਜਿੱਥੇ ਜੂਝਦੀ ਹੋਵੇ, ਬਹੁਤ ਔਖਾ ਹੈ। ਸੋ ਇਹ ਸਫਾਈ ਉਧਰੋਂ ਆਈ ਆ। ਤਾਂ ਦੇਖੋ ਇਹ ਚੀਜ਼ਾਂ ਪਹਿਲਾਂ ਸੋਚਣੀਆਂ ਚਾਹੀਦੀਆਂ ਸਨ, ਵਿਚਾਰਨੀਆਂ ਚਾਹੀਦੀਆਂ ਸਨ। ਜਿੰਨੀ ਤੇਜ਼ੀ ਦੇ ਨਾਲ ਉਦੋਂ ਇਲਜ਼ਾਮ ਲਾਏ ਗਏ, ਉਦੋਂ ਕੀ ਕਰਦੇ ਸੀ, ਅਖਬਾਰਾਂ ਦੀਆਂ ਕਟਿੰਗਾਂ ਲਈਆਂ, ਸੋਸ਼ਲ ਮੀਡੀਆ ਤੋਂ ਮਾਲ ਪੱਤਾ ਇਕੱਠਾ ਕੀਤਾ, ਮਸਾਲਾ ਫੂਕਿਆ, ਚਲੋ ਜੀ ਕਰਤੀ ਪ੍ਰੈਸ ਕਾਨਫਰੰਸ। ਕਿਸੇ ਤੱਥ ਦੀ ਪੜਚੋਲ ਲਈ ਤੁਹਾਡੇ ਕੋਲ ਇੰਨੇ ਵਧੀਆ ਬੰਦੇ ਸੀਗੇ, ਕਾਲਮ ਨਵੀਸ ਆਸ਼ੀਸ਼ ਖਤਾਨ ਵਰਗੇ, ਤੁਹਾਡੇ ਕੋਲ ਪੱਤਰਕਾਰ ਸੀਗੇ ਆਸ਼ੂਤੋਸ਼ ਵਰਗੇ, ਉਹ ਉੱਥੇ ਚਟਨੀ ਕੁੱਟਦੇ ਰਹਿੰਦੇ ਸਨ ਸਾਰਾ ਦਿਨ। ਉਹਨਾਂ ਤੋਂ ਇਹ ਫੈਕਟ ਫਿਗਰ ਸਾਰੇ ਚੈੱਕ ਕਰਵਾਉਣੇ ਚਾਹੀਦੇ ਸਨ। ਤਾਂ ਉਦੋਂ ਤੜਾ ਤੜ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ, ਅੱਜ ਤੜਾ ਤੜ ਮਾਫੀਆਂ ਮੰਗੀਆਂ ਜਾ ਰਹੀਆਂ। ਪਰ ਇਸ ਚੀਜ਼ ਦਾ ਅਸਰ ਪੰਜਾਬ ਤੇ ਬਹੁਤ ਆਉਂਦਾ ਪਿਆ। ਦੇਖੋ ਦਿੱਲੀ ਦੇ ਵਿੱਚ ਇਹਨਾਂ ਦਾ ਗੋਡਾ ਵੱਜਦਾ ਪਿਆ, ਔਰ ਦਿੱਲੀ ਨੂੰ ਹੀ ਬਚਾਉਣ ਵਾਸਤੇ ਸਭ ਕੁਛ ਕੀਤਾ ਜਾ ਰਿਹਾ। ਅਰਵਿੰਦ ਕੇਜਰੀਵਾਲ ਨੂੰ ਇਹੋ ਡਰ ਰਿਹਾ ਜੇ ਮੈਂ ਇੱਕ ਵੀ ਕੇਸ ਦੇ ਵਿੱਚ ਅੰਦਰ ਚਲੇ ਗਿਆ ਪਿੱਛੋਂ ਸੱਤਾ ਬਚਣੀ ਨਹੀਂ। ਸੋ ਸੱਤਾ ਲਈ ਤੇ ਤੁਹਾਨੂੰ ਪਤਾ ਹੀ ਆ ਕਿ ਬੱਚਿਆਂ ਦੀਆਂ ਕਸਮਾਂ ਤੇ ਪਤਾ ਨਹੀਂ ਕਿਆ ਸਭ ਕੁਛ ਉਹ ਅਤੀਤ ਦਾ ਹਿੱਸਾ। ਸੋ ਸੱਤਾ ਤੇ ਹੀ ਇਹ ਸਭ ਕੁਛ ਕੀਤਾ ਜਾ ਰਿਹਾ। ਹੁਣ ਆ 33 ਕੇਸ ਵਾਲਾ ਕਹਿ ਦਿਓ, ਹੁਣ ਇਹ ਕਹਿ ਦਿਓ ਕਿ ਪ੍ਰਧਾਨ ਮੰਤਰੀ ਦੀ ਦੌੜ 'ਚ ਤੁਸੀਂ ਸ਼ਾਮਲ ਹੈ, 33 ਛੱਡ ਕੇ 133 ਕੇਸ ਆ ਜਾਣ, ਕੋਈ ਗੱਲ ਨਹੀਂ ਹੈ, ਕੋਈ ਚੱਕਰ ਨਹੀਂ ਹੈਗਾ, ਨਜਿੱਠੇ ਜਾਣਗੇ ਆਪੇ। ਬਹਰਹਾਲ ਜੋ ਮਰਜ਼ੀ ਹੈ, ਉੱਥੋਂ ਦੀ ਰਾਜਨੀਤੀ ਆਪਣੇ ਢੰਗ ਨਾਲ ਚੱਲੀ ਜਾਂਦੀ ਹੈ ਦਿੱਲੀ ਵਾਲੀ, ਪਰ ਪੰਜਾਬ ਦੀ ਰਾਜਨੀਤੀ ਵੀ ਦਿਲਚਸਪ ਹੋਈ ਪਈ ਆ। ਹੁਣ ਇੱਥੇ ਅਮਨ ਅਰੋੜਾ ਜਿਹੜਾ ਉਹ ਮੈਦਾਨ 'ਚ ਉਤਰਿਆ। ਵੇਖੋ ਅਮਨ ਅਰੋੜਾ ਉਹੀ ਬੰਦਾ ਜਿਹੜਾ 2-3 ਦਿਨ ਪਹਿਲਾਂ ਅਸਤੀਫਾ ਦੇ ਗਿਆ ਸੀਗਾ, ਪਰ ਅਸਤੀਫਾ ਵੀ ਉਹਨਾਂ ਦਾ ਤੁਹਾਨੂੰ ਪਤਾ ਅੱਜ ਕੱਲ ਸੋਸ਼ਲ ਮੀਡੀਆ ਤੇ ਆਉਂਦਾ। ਤਾਂ ਉਹ ਜਿਹੜਾ ਬੰਦਾ 2-3 ਦਿਨ ਪਹਿਲਾਂ ਅਸਤੀਫਾ ਦੇ ਗਿਆ ਸੀਗਾ, ਹੁਣ ਖੁੱਲ ਕੇ ਕੇਜਰੀਵਾਲ ਦੀ ਮਾਫੀ ਦੀ ਪ੍ਰੋੜਤਾ ਕਰੀ ਜਾਂਦਾ। ਔਰ ਅੰਦਰੇ ਅੰਦਰ ਇੱਕ ਇਹਨਾਂ ਦੇ ਵਿੱਚ ਟਕਰਾਅ ਵੀ ਚੱਲਦਾ ਪਿਆ, ਖਾਸ ਤੌਰ ਤੇ ਸੁਖਪਾਲ ਖਹਿਰਾ ਤੇ ਅਮਨ ਅਰੋੜਾ ਐਂਡ ਪਾਰਟੀ। ਸੁਖਪਾਲ ਖਹਿਰਾ ਅੱਜ ਵੀ ਕਹਿੰਦਾ ਪਿਆ ਕਿ ਦੇਖੋ ਉਹਨੇ ਗਲਤ ਕੀਤਾ, ਔਰ ਦੂਜੀ ਗੱਲ ਉਹ ਕਰਦਾ ਆਟੋਨੋਮੀ ਦੀ, ਖੁਦ ਮੁਖਤਿਆਰੀ ਦੀ। ਅਮਨ ਅਰੋੜਾ ਕਹਿੰਦਾ ਜੀ ਕਿ ਗਲਤ ਨਹੀਂ ਕੀਤਾ, ਉਸ ਬੰਦੇ ਨੇ ਲੋਕਾਂ ਦੀ ਸੇਵਾ ਵੀ ਕਰਨੀ ਹੈ। ਇੱਥੇ ਇੱਕ ਕੇਸ ਪੈ ਜੇ ਕਿਸੇ ਤੇ
ਤੇ ਸ਼ਾਮ ਤੱਕ ਭੂਤ ਨਹੀਂ ਭੁੱਲ ਜਾਂਦੀ ਹੈ ਬੰਦੇ ਦੀ, ਤੇ ਉਹਦੇ ਤੇ ਇੰਨੇ ਕੇਸ ਆ। ਤੇ ਆ ਸੁਖਪਾਲ ਖਹਿਰੇ ਵੱਲ ਵੀ ਵੇਖ ਲੈਣਾ ਚਾਹੀਦਾ, ਇਹਦੇ ਤੇ ਵੀ ਤਰਪਾਲ ਚੋਰੀ ਦਾ ਕੇਸ ਪਾਇਆ ਹੋਇਆ, ਇੰਨੇ ਸਾਲ ਹੋ ਗਏ ਆ, ਇਹ ਵੀ ਕਈ ਸਾਲਾਂ ਤੋਂ ਕੇਸਾਂ ਚ ਉਲਝਿਆ ਪਿਆ। ਹੋਰ ਵੀ ਕਈ ਰਾਜਨੇਤਾ, ਉਹ ਇੱਕ ਕੇਸ ਦੀ ਗੱਲ ਕਰਦਾ ਮੈਂ, ਇੱਥੇ 6 ਕੇਸ 8 ਕੇਸ ਵੀ ਰਾਜਨੇਤਾਵਾਂ ਤੇ ਦੇਖੇ ਆ। ਦੂਜੀ ਚੀਜ਼ ਜਿਹੜੀ ਉਹ ਆਟੋਨੋਮੀ ਬਾਰੇ ਕਹਿ ਰਿਹਾ ਸੁਖਪਾਲ ਖਹਿਰਾ, ਮਨੋਹਰ ਅਰੋੜਾ ਕਹਿੰਦਾ ਜੀ ਆਟੋਨੋਮੀ ਹੈ ਤੇ ਸਾਡਾ ਵਿਰੋਧ ਕਰਦੇ ਪਏ ਪਾਰਟੀ ਦੇ ਵਿੱਚ ਰਹਿ ਕੇ, ਤੇ ਸੁਖਪਾਲ ਖਹਿਰਾ ਕਹਿੰਦਾ ਪਿਆ ਕਿ ਕਾਹਦੀ ਖੁਦ ਮੁਖਤਿਆਰੀ ਆ। ਇੱਕ ਮੀਟਿੰਗ ਤੇ ਅਸੀਂ ਪੰਜਾਬ ਦੇ ਵਿੱਚ ਕਰ ਨਹੀਂ ਸਕਦੇ, ਮੀਟਿੰਗ ਪੰਜਾਬ ਨਾਲ ਜੁੜੇ ਮਸਲੇ ਦੀ ਹੁੰਦੀ ਹੈ ਤੇ ਮੀਟਿੰਗ ਦਿੱਲੀ ਚ ਹੁੰਦੀ ਹੈ, ਕਾਹਦੀ ਖੁਦ ਮੁਖਤਿਆਰੀ ਆ। ਯਾਨੀ ਇੱਕ ਦੂਜੇ ਦੇ ਬਿਆਨ ਕੱਟੇ ਜਾ ਰਹੇ ਆ। ਹਾਲਾਂਕਿ ਅਮਨ ਅਰੋੜਾ ਵਿੱਚੋਂ ਇਹ ਵੀ ਕਹਿ ਦਿੰਦਾ ਕਿ ਅਸੀਂ ਸਾਰੇ ਇਕੱਠੇ ਹਾਂ ਜੀ, ਅਸੀਂ ਆਪਣਾ ਘਰ ਬਚਾਵਾਂਗੇ। ਦੂਜੇ ਪਾਸੇ ਸੁਖਪਾਲ ਖਹਿਰਾ ਨੂੰ ਲੈ ਕੇ ਤੁਹਾਨੂੰ ਪਤਾ ਹੀ ਆ ਕਿ ਜਿਸ ਤਰੀਕੇ ਨਾਲ ਹਰਜੋਤ ਸਿੰਘ ਬੈਂਸ ਜਾਂ ਇਹਨਾਂ ਸਾਰਿਆਂ ਦੇ ਬਿਆਨ ਆ ਰਹੇ ਆ, ਉਹ ਇਹੋ ਹੀ ਦੱਸਦੇ ਆ ਕਿ ਸੁਖਪਾਲ ਖਹਿਰਾ ਏਦਾਂ ਚੁੱਭਦਾ ਜਿੱਦਾਂ ਉਹ ਪਾਰਟੀ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹੋਵੇ, ਜਦ ਕਿ ਸੁਖਪਾਲ ਖਹਿਰਾ ਆਪਣੀ ਥਾਂ ਤੇ ਠੀਕ ਜਾਪਦਾ, ਕਿਉਂਕਿ ਇਹੋ ਜਿਹਾ ਕੋਈ ਉਹਨੇ ਯਤਨ ਨਹੀਂ ਕੀਤਾ। ਸਿਰਫ ਤੇ ਸਿਰਫ ਉਹੀ ਚੀਜ਼ ਕਹੀ ਆ ਜਿਹੜੀ ਇੱਥੇ ਬਹੁਤੇ ਲੋਕਾਂ ਨੂੰ ਗਲਤ ਗੁਜ਼ਰੀ ਆ। ਜਿਹੜੇ ਬਹੁਤ ਸਾਰੇ ਲੋਕ ਇਸ ਗੱਲ ਦੀ ਵਿਰੋਧਤਾ ਕਰਦੇ ਤੇ ਉਹਨਾਂ ਦੀ ਉਹ ਤਰਜਮਾਨੀ ਕੀਤੀ ਹੈ ਸੁਖਪਾਲ ਖਹਿਰਾ ਨੇ। ਬਹਰਹਾਲ ਉਹ ਕੁਛ ਵਿਧਾਇਕ ਜਿਹੜੇ ਇਹਨਾਂ ਦੇ ਦਿੱਲੀ ਗਏ ਸਨ ਉਹ ਇੱਕ ਸਾਈਡ ਆ, ਯਾਨੀ ਜਿਹੜੇ ਦਿੱਲੀ ਦਰਬਾਰ ਦਾ ਰਾਗ ਗਾਉਂਦੇ ਆ ਉਹ ਇੱਕ ਪਾਸੇ ਆ, ਜਿਹੜੇ ਪੰਜਾਬ ਦਾ ਨਾਲ ਖੜੇ ਆ ਯਾਨੀ ਸੁਖਪਾਲ ਖਹਿਰਾ, ਕਮਰ ਸੰਧੂ ਵਗੈਰਾ ਜੋ ਵੀ ਆ, ਮੀਤ ਹੇਰ। ਕਮਾਲ ਦੀ ਗੱਲ ਹੈ ਬਰਨਾਲੇ ਜ਼ਿਲ੍ਹੇ ਦੇ ਤਿੰਨੇ ਵਿਧਾਇਕ ਹੈ ਜਿਹੜੇ ਉਹ ਸੁਖਪਾਲ ਖਹਿਰਾ ਦੇ ਇੱਕ ਪਾਸੇ ਲਿਖਦੇ ਉਹ ਨੇ, ਇੱਕ ਪਾਸੇ ਲਿਖਦੇ ਉਹ ਨੇ, ਰਸਾ ਖਿੱਚੀ ਪੂਰੀ ਆ। ਵੈਸੇ ਇੱਕ ਚੀਜ਼ ਜਿਹੜੀ ਆਮ ਆਦਮੀ ਪਾਰਟੀ ਦੇ ਸਮਰਥਕਾਂ ਲਈ ਉਹ ਖੁਸ਼ਖਬਰੀ ਕਹੀ ਜਾ ਸਕਦੀ ਆ, ਉਹ ਇਹ ਆ ਕਿ ਕੱਲ ਤੋਂ ਬਜਟ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ। ਇਹ ਕਹਿੰਦੇ ਕਿ ਅਸੀਂ ਸਾਰੇ ਰੱਪੜ ਇੱਕ ਵਾਰੀ ਰੋਕ ਕੇ ਜਿਹੜੇ ਪੰਜਾਬ ਦੇ ਮਸਲੇ ਆ ਜ਼ਰੂਰੀ ਉਹ ਚੁੱਕਾਂਗੇ ਜਾ ਕੇ ਅਸੈਂਬਲੀ 'ਚ। ਯਾਨੀ ਜੋ 3-4 ਦਿਨਾਂ ਦਾ ਕ੍ਰਾਈਸਿਸ ਚੱਲਦਾ ਪਿਆ ਸੀ ਪੰਜਾਬ ਇਕਾਈ ਦੇ ਵਿੱਚ, ਉਹ ਇੱਕ ਵਾਰੀ ਥੋੜਾ ਜਿਹਾ ਥੰਮਿਆ ਲੱਗਦਾ, ਕਿਉਂਕਿ ਬਜਟ ਇਜਲਾਸ 'ਚ ਇਹਨਾਂ ਨੇ ਕਿਹਾ ਕਿ ਅਸੀਂ ਇਕਮੁੱਠ ਹੋ ਕੇ ਉਤਰਾਂਗੇ। ਤਾਂ ਦੇਖੋ ਹੁਣ ਇਹ 2-3 ਦਿਨ 4 ਦਿਨ ਤੇ ਖਬਰਾਂ ਜਿਹੜੀਆਂ ਉਹ ਘਟਣਗੀਆਂ, ਬਾਅਦ ਦੇ ਵਿੱਚ ਕੀ ਬਣਦਾ ਕੀ ਬਣਾਉਂਦਾ ਉਹ ਵੇਖਣਾ ਪਊਗਾ। ਪਰ ਅਰਵਿੰਦ ਕੇਜਰੀਵਾਲ ਜਿਸ ਤਰੀਕੇ ਨਾਲ ਛਾਇਆ ਸੀਗਾ ਪੂਰੇ ਭਾਰਤ ਦੀ ਰਾਜਨੀਤੀ ਤੇ, ਉਨੀ ਜਲਦੀ ਅਰਵਿੰਦ ਕੇਜਰੀਵਾਲ ਦਾ ਜਿਹੜਾ ਗ੍ਰਾਫ ਸੀਗਾ ਨਾ, ਖਾਸ ਤੌਰ ਤੇ ਇਸ ਮਾਫੀਨਾਮੇ ਖਾਨ ਨੇ ਉਹ ਉਨੀ ਜਲਦੀ ਥੱਲੇ ਕੀਤਾ ਵਾ। ਜੀ ਮਿੰਟੂ ਜੀ, ਇਸੇ ਦੇ ਨਾਲ ਹੀ ਜੇ ਜੁੜੀ ਹੋਈ ਗੱਲ ਜੇ ਕਰੀਏ, ਜਦੋਂ ਇਲੈਕਸ਼ਨਾਂ ਸੀਗੀਆਂ ਜਾਂ ਇਲੈਕਸ਼ਨਾਂ ਦੇ ਨਤੀਜਿਆਂ ਤੋਂ ਬਾਅਦ 'ਚ ਕੇਜਰੀਵਾਲ ਨੂੰ ਹੀਰੋ ਤੇ ਸੰਜੇ ਸਿੰਘ ਨੂੰ ਵਿਲਨ ਆਖਦੇ ਸੀ, ਤੇ ਅੱਜ ਪੰਜਾਬੀਆਂ ਦੇ ਨਜ਼ਰ ਦੇ ਵਿੱਚ ਉਲਟਾ ਹੋ ਗਿਆ। ਸੰਜੇ ਸਿੰਘ ਨੂੰ ਆਪਣੇ ਸਟੈਂਡ ਦੇ ਲਈ ਹੀਰੋ ਮੰਨਦੇ ਆ ਤੇ ਕੇਜਰੀਵਾਲ ਨੂੰ ਵਿਲਨ। ਹਾਂ ਬਿਲਕੁਲ, ਸੰਜੇ ਸਿੰਘ ਨੇ ਉਹ ਆਖ ਦਿੱਤਾ ਨਾ ਕਿ ਜੀ ਦੇਖੋ, ਮੈਂ ਤੇ ਅੱਜ ਵੀ ਵਿਕਰਮ ਮਜੀਠੀਏ ਨੂੰ ਕਹੂੰਗਾ ਕਿ ਉਹ ਡਰੱਗ ਤਸਕਰੀ 'ਚ ਇਨਵੋਲਵ ਆ ਤੇ ਉਹਦੇ ਖਿਲਾਫ CBI ਦੀ ਪੜਤਾਲ ਕਰਵਾ ਕੇ ਉਹਨੂੰ ਜੇਲ੍ਹ 'ਚ ਸੁੱਟਣਾ ਚਾਹੀਦਾ। ਮੈਂ ਆਪਣੀ ਕਈ ਗੱਲ ਤੇ ਅੜਿਆ ਪਿਆ ਵਾਂ। ਤੇ ਪੰਜਾਬੀਆਂ ਦੀ ਇਹੋ ਮਾਨਸਿਕਤਾ ਸ਼ਾਇਦ ਇਹਨਾਂ ਨੇ ਪੜ੍ਹਨ ਦੇ ਵਿੱਚ ਕਿਤੇ ਨਾ ਕਿਤੇ ਭੁੱਲ ਕੀਤੀ ਆ ਕਿ ਪੰਜਾਬੀ ਪਸੰਦ ਹੀ ਇਹੋ ਜਿਹੇ ਬੰਦੇ ਨੂੰ ਕਰਦੇ ਆ, ਤੇ ਇਹੋ ਜਿਹੇ ਮੌਕੇ ਤੇ ਉਹਦੀਆਂ ਜੇ 36 ਗਲਤੀਆਂ ਵੀ ਹੋਣ ਪਿਛਲੀਆਂ ਉਹ ਵੀ ਭੁੱਲ ਜਾਂਦੇ ਆ। ਤੇ ਦੂਜੇ ਪਾਸੇ ਜੇ ਕੋਈ ਇਸ ਤਰ੍ਹਾਂ ਸੀਨਾ ਡਾਹ ਕੇ ਤੇ ਮੁੜ ਕੇ ਪਿੱਠ ਵਿਖਾ ਕੇ ਭੱਜ ਨਿਕਲੇ, ਉਹਨੇ ਭਾਵੇਂ 36 ਗੁਣ ਵੀ ਕੀਤੇ ਹੋਣ ਉਹ ਵੀ ਭੁੱਲਾ ਦਿੱਤੇ ਜਾਂਦੇ ਆ। ਸੋ ਇਹ ਪੰਜਾਬੀਆਂ ਦੀ ਕਿਤੇ ਨਾ ਕਿਤੇ ਤਬੀਅਤ ਜਿਹੜੀ ਸੀਗੀ ਨਾ ਉਹ ਪਛਾਣਨ 'ਚ ਭੁੱਲ ਕੀਤੀ ਆ। ਇਹ ਤੇ ਪਛਾਣ ਲਈ ਕਿ ਪੰਜਾਬੀ ਆ ਜਿਹੜੇ ਬਾਗੀਆਂ ਨੂੰ ਜਾਂ ਸਥਾਪਤੀ ਵਿਰੋਧੀਆਂ ਨੂੰ ਬਹੁਤ ਜਲਦੀ ਪਲਕਾਂ ਤੇ ਬਿਠਾਉਂਦੇ ਆ, ਪਰ ਇਹ ਚੀਜ਼ ਇਹ ਗੁਣ ਨਹੀਂ ਸ਼ਾਇਦ ਪੰਜਾਬੀਆਂ ਦਾ ਸਮਝਿਆ ਕਿ ਜਿਹੜੇ ਬੰਦੇ ਮੈਦਾਨੋਂ ਭੱਜਦੇ ਆ ਇਹ ਛੇਤੀ ਮੂੰਹ ਵੀ ਨਹੀਂ ਲਾਉਂਦੇ ਉਹਨਾਂ ਨੂੰ। ਜੀ, ਤੇ ਵੈਸੇ ਮਿੰਟੂ ਜੀ ਜੇ ਆਪਾਂ ਦੇਖਿਆ ਜਾਵੇ ਭਵਿੱਖ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਆ ਉਹ ਤਾਂ ਗਿਆ ਹੀ ਗਿਆ ਥੱਲੇ। ਕੀ ਲੱਗਦਾ ਹੈ ਵੀ ਇਹਨਾਂ ਦਾ ਬਿਲਕੁਲ ਪੱਤਾ ਸਾਫ਼ ਹੋ ਜਾਊਗਾ ਵੀ, ਜਾਂ ਜਿਸ ਤਰੀਕੇ ਦੇ ਨਾਲ ਇਹ ਹੁਣ ਜਿਹੜੀ ਕੇਂਦਰ ਦੀ ਸੱਤਾਧਾਰੀ ਆ ਜਾਂ ਅਕਾਲੀਆਂ ਦੇ ਲਈ ਹੁਣ ਭੁਗਤੇ ਆ ਇਸ ਮਾਫੀਨਾਮੇ ਦੇ ਨਾਲ, ਇਹਨਾਂ ਨੂੰ ਜਿਹੜੀ ਥੋੜ੍ਹੀ ਬਹੁਤੀ ਜਿਹੜੀ ਹਵਾ ਮਿਲਦੀ ਰਹੂਗੀ ਤੇ ਉਹ ਆਪਣਾ ਇਸੇ ਤਰੀਕੇ ਨਾਲ ਕੰਮ ਕਰਵਾਉਂਦੇ ਰਹਿਣਗੇ ਇਹਨਾਂ ਤੋਂ? ਦੇਖੋ, ਮੈਂ ਸਮਝਦਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਮਾਫੀ ਪ੍ਰਵਾਨ ਕਰ ਲਈ, ਜੇ ਦੇਖੋ ਅਰੁਣ ਜੇਤਲੀ ਵੀ ਕਰ ਲੈਂਦਾ ਤਾਂ ਇਹਨਾਂ ਨੂੰ ਰਾਹਤ ਮਿਲਦੀ ਆ। ਜੇ ਆਪਾਂ ਕੌਮੀ ਪੋਲਿਟਿਕਸ ਦੀ ਗੱਲ ਕਰਦੇ ਹਾਂ ਤਾਂ ਜੇ ਅਰਵਿੰਦ ਕੇਜਰੀਵਾਲ ਦੀ ਮਾਫੀ ਔਰ ਜੋ ਉਹਨੂੰ ਜ਼ਰੂਰਤ ਸੀ, ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਤੁਲਨਾਤਮਕ ਦ੍ਰਿਸ਼ਟੀਕੋਣ ਨਾਲ ਦੇਖੀਏ ਤਾਂ ਦੇਖੋ ਇਹ ਆਪ ਹੀ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਫਸਿਆ ਪਿਆ ਸੀ, ਕਿ ਜਦੋਂ ਤੁਹਾਡਾ ਕੋਈ ਦੁਸ਼ਮਣ ਫਸਿਆ ਪਿਆ ਹੋਵੇ
ਔਰ ਖਾਸ ਤੌਰ ਤੇ ਉਹ ਦੁਸ਼ਮਣ ਜਿਹੜਾ ਤੁਹਾਡੇ ਤੋਂ ਵੀ ਚਲਾਕ ਹੋਵੇ, ਤੁਹਾਡੇ ਤੋਂ ਵੀ ਚਤੁਰ ਹੋਵੇ, ਉਹ ਤੁਹਾਨੂੰ ਏਡੀ ਜਲਦੀ ਕਿਵੇਂ ਸਕੰਜੇ ਚੋਂ ਕੱਢ ਦੂਗਾ, ਤੁਹਾਨੂੰ ਕਿਵੇਂ ਫ੍ਰੀ ਹੈਂਡ ਕਰ ਦੂਗਾ? ਕੀ ਭਾਰਤੀ ਜਨਤਾ ਪਾਰਟੀ ਵਾਲੇ ਇੰਨੇ ਬੁੱਧੂ ਆ ਕਿ ਉਹ ਸਮਝਣਗੇ ਕਿ ਅਸੀਂ ਆਹ ਜਿਹੜਾ ਸਾਲ ਆ ਬਹੁਤ ਮਹੱਤਵਪੂਰਨ ਸਾਲ ਆ, ਇਹ ਅਰਵਿੰਦ ਕੇਜਰੀਵਾਲ ਨੂੰ ਖੁੱਲ੍ਹਾ ਛੱਡ ਦਈਏ? ਤੇ ਜੇ ਕੀਤਾ ਜਾ ਰਿਹਾ ਤਾਂ ਇਹਦਾ ਮਤਲਬ ਹੈ ਕਿ ਉਹ ਸੋਚ ਕੇ ਚੱਲਦੇ ਪਏ ਆ ਕਿ ਅਰਵਿੰਦ ਕੇਜਰੀਵਾਲ ਜੇ ਕੌਮੀ ਪੋਲਿਟਿਕਸ ਦੇ ਵਿੱਚ ਜਿੰਦਾ ਰਵੇ, ਉਹਦਾ ਸੰਗਠਨ ਜੇ ਸਾਰੇ ਦੇਸ਼ ਦੀਆਂ ਇਲੈਕਸ਼ਨਾਂ ਲੜਦਾ ਹੈ ਤਾਂ ਉਹਦੇ 'ਚ ਭਾਰਤੀ ਜਨਤਾ ਪਾਰਟੀ ਨੂੰ ਹੀ ਕਿਤੇ ਨਾ ਕਿਤੇ ਲਾਭ ਨਜ਼ਰ ਆਉਂਦਾ। ਕਿਉਂ? ਕਿਉਂਕਿ ਦੇਖੋ ਇਹਦੀ ਜਿਹੜੀ ਵੋਟ ਆ ਅਰਵਿੰਦ ਕੇਜਰੀਵਾਲ ਦੀ, ਉਹ ਸੈਕੂਲਰ ਵੋਟ ਆ ਜਾਂਦੀ, ਔਰ ਸੈਕੂਲਰ ਵੋਟ ਤੁਹਾਨੂੰ ਪਤਾ ਹੀ ਆ ਕਿ ਕਿਹਦੀ ਵੋਟ ਆ ਔਰ ਕਿਹਦਾ ਨੁਕਸਾਨ ਕਰਦੀ ਆ। ਹੁਣ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ, ਉਹਨਾਂ ਦੀ ਤੇ ਹਾਰਡਕੋਰ ਵੋਟ ਆ, ਹਿੰਦੂਤਵ ਦੀ ਵੋਟ ਹੈ ਜ਼ਿਆਦਾਤਰ, ਕੋਈ ਵਿਕਾਸ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਪਰ ਇਹਦਾ ਫਾਇਦਾ ਹੁਣ ਤੁਸੀਂ ਦੇਖ ਲਓ ਕਿ ਕਿਹਨੂੰ ਹੁੰਦਾ। ਸੋ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਗਿਣੀਆਂ ਮਿਣੀਆਂ ਹੋਣਗੀਆਂ ਉਧਰਲੀ ਧਿਰ ਨੇ ਵੀ। ਜੇ ਇਹਨਾਂ ਨੇ ਗਿਣਤੀ ਮਿਣਤੀ ਕੀਤੀ ਆ ਕਿ ਦੇਖੋ ਕੇਸ ਫਾਸਟ ਟਰੈਕ ਚੱਲਦੇ ਪਏ ਆ, ਬਹੁਤ ਜਲਦੀ ਫੈਸਲੇ ਆ ਜਾਣੇ, ਜੇ ਇੱਕ 'ਚ ਵੀ ਫੈਸਲਾ ਉਲਟ ਆ ਗਿਆ, ਜੇ 4 ਮਹੀਨੇ ਵੀ ਅੰਦਰ ਲੱਗ ਗਏ ਤੇ ਸੱਤਾ ਚਲੇ ਜਾਣਗੇ, ਜੇ ਇਹ ਸੋਚ ਸਕਦੇ ਆ ਤੇ ਫਿਰ ਉਹਨਾਂ ਨੇ ਵੀ ਇਹ ਗਿਣਤੀਆਂ ਮਿਣਤੀਆਂ ਲਾਜ਼ਮੀ ਕੀਤੀਆਂ ਹੋਣਗੀਆਂ। ਹਾਂ, ਕਾਂਗਰਸ ਨੇ ਇਹ ਗਿਣਤੀ ਮਿਣਤੀ ਕੀਤੀ ਹੈ, ਉਹ ਸਮਝਣਾ ਥੋੜਾ ਜਿਹਾ ਟਫ ਆ, ਪਰ ਆਹ ਚੀਜ਼ ਜ਼ਰੂਰ ਸਮਝ ਦੇ ਵਿੱਚ ਆਉਂਦੀ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਬੜੇ ਆਦਰ ਮਾਣ ਦੇ ਨਾਲ ਮਾਫੀਆਂ ਦੇ ਰਹੀ ਹੈ ਤੇ ਇਹਦੇ ਪਿੱਛੇ ਕਿਤੇ ਨਾ ਕਿਤੇ ਲੌਜਿਕ ਇਹੀ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਅਰਵਿੰਦ ਕੇਜਰੀਵਾਲ ਨੂੰ ਥੋੜਾ ਹੋਰ ਸਿਆਸੀ ਤੌਰ ਤੇ ਅੱਗੇ ਵਧਾਇਆ ਜਾਵੇ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਰਨਾਟਕ ਨੇ ਜਿਹੜੇ ਲਿੰਗਾਇਤ ਸਮੁਦਾਇ ਦੇ ਜਿਹੜੇ ਵੱਖਰੀ ਧਰਮ ਦੇ ਵਜੋਂ ਉਹਨਾਂ ਨੂੰ ਪ੍ਰਵਾਨਤਾ ਦਿੱਤੀ ਹੈ। ਦੇਖੋ ਜਿਹੜਾ ਲਿੰਗਾਇਤ ਸਮੁਦਾਇ ਆ ਨਾ, ਇਹ ਬਹੁਤ ਲੰਮੇ ਸਮੇਂ ਤੋਂ ਮੰਗ ਕਰਦਾ ਕਿ ਸਾਨੂੰ ਅੱਡਰੇ ਧਰਮ ਵਜੋਂ ਪ੍ਰਵਾਨ ਕਰੋ। ਬਹੁਤ ਲੰਮੇ ਸਮੇਂ ਤੋਂ ਰੌਲਾ ਪੈਂਦਾ। ਇਹਨਾਂ ਦੀ ਆਬਾਦੀ ਵੀ ਕਾਫੀ ਆ ਕਰਨਾਟਕ ਦੇ ਵਿੱਚ, 17% ਆ ਤਕਰੀਬਨ ਜੀ। ਉਹ ਇਹਨਾਂ ਤੇ ਬਹੁਤ ਲੰਮੇ ਸਮੇਂ ਤੋਂ ਰਾਜਨੀਤੀ ਹੁੰਦੀ ਪਈ ਸੀਗੀ। ਅਖੀਰ ਦਸੰਬਰ ਦੇ ਵਿੱਚ ਇਹਨਾਂ ਨੇ ਇੱਕ ਕਮੇਟੀ ਬਿਠਾ ਦਿੱਤੀ ਸੀ ਕਰਨਾਟਕ ਸਰਕਾਰ ਵਾਲਿਆਂ ਨੇ। ਉਸ ਕਮੇਟੀ ਦਾ ਨਾਮ ਸੀਗਾ ਨਾਗਮੋਹਨ ਦਾਸ ਕਮੇਟੀ। ਤਾਂ ਉਹਦੀਆਂ ਜਿਹੜੀਆਂ ਸਿਫਾਰਿਸ਼ਾਂ ਸੀ ਉਹਨਾਂ ਨੂੰ ਪ੍ਰਵਾਨ ਕਰ ਲਿਆ ਗਿਆ ਅੱਜ ਕਰਨਾਟਕ ਸਰਕਾਰ ਵੱਲੋਂ, ਔਰ ਪ੍ਰਵਾਨ ਕਰਕੇ ਇਹਨਾਂ ਨੇ ਅੱਗੇ ਕੇਂਦਰ ਨੂੰ ਭੇਜ ਦਿੱਤਾ। ਹੁਣ ਇਹ ਬੜਾ ਚਲਾਕੀ ਨਾਲ ਕੰਮ ਕਰਦਾ ਪਿਆ ਉੱਥੇ ਸਿੱਧਾਰਮਈਆ, ਕਿਉਂਕਿ ਤੇ ਰਹਿ ਗਿਆ ਇਲੈਕਸ਼ਨ ਦਾ ਐਲਾਨ ਹੋ ਜਾਣਾ ਕਰਨਾਟਕ ਦੇ ਵਿੱਚ। ਹੁਣ ਸਿੱਧਾਰਮਈਆ ਕੀ ਕਰਦਾ ਪਿਆ? ਦੇਖੋ ਇਹ ਥੋੜੇ ਦਿਨ ਪਹਿਲਾਂ ਦੀ ਗੱਲ ਆ, ਮੈਂ ਸੁਣਦਾ ਪਿਆ ਇੱਕ ਦਿਨ ਅਮਿਤ ਸ਼ਾਹ ਉੱਥੇ ਆਇਆ ਸੀਗਾ ਜੀ। ਅਮਿਤ ਸ਼ਾਹ ਨੇ ਕਰਨਾਟਕ ਦੇ ਵਿੱਚ ਇਸੇ ਸਮੁਦਾਇ ਬਾਰੇ ਕਿਹਾ ਸੀਗਾ ਕਿ ਦੇਖੋ ਤੁਹਾਨੂੰ ਸਿੱਧਾਰਮਈਆ ਨੇ ਕਦੇ ਵੀ ਵੱਖਰੇ ਧਰਮ ਵਜੋਂ ਪ੍ਰਵਾਨ ਨਹੀਂ ਕਰਨਾ, ਇਹ ਤੁਹਾਨੂੰ ਲਾਰੇ ਲਾਉਂਦਾ, ਇਹ ਕਰਦਾ, ਉਹ ਕਰਦਾ, ਉਹ ਕਰਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ। ਕਾਫੀ ਉਹਨਾਂ ਨੂੰ ਮਤਲਬ ਕਿ ਇਸ ਮਾਮਲੇ ਤੇ ਨਿਰਾਸ਼ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਕਾਂਗਰਸੀ ਨਹੀਂ ਚਾਹੁੰਦੇ। ਇਹਨਾਂ ਨੂੰ ਕਾਫੀ ਜਿੱਦਾਂ ਆਪਾਂ ਕਹਿੰਦੇ ਨਾ ਉਕਸਾਇਆ ਗਿਆ ਇਸ ਮਾਮਲੇ 'ਚ। ਤਾਂ ਉਹਨਾਂ ਨੇ ਕੀ ਕੀਤਾ ਕਿ ਨਾਲ ਦੀ ਨਾਲ ਜਿਹੜੀ ਕਮੇਟੀ ਬਿਠਾਈ ਸੀ, ਜਿਵੇਂ ਉਹਨੇ ਸਿਫਾਰਿਸ਼ਾਂ ਦਿੱਤੀਆਂ, ਪ੍ਰਵਾਨ ਕਰਕੇ ਅੱਗੇ ਪ੍ਰਵਾਨਗੀ ਲਈ ਭੇਜ ਦਿੱਤਾ ਕੇਂਦਰ ਕੋਲ। ਹੁਣ ਕੇਂਦਰ ਦੇ ਮਾਮਲੇ 'ਚ ਜਾਂ ਕੇਂਦਰ ਦੇ ਪਾਲੇ 'ਚ ਕਹਿ ਲਈਏ ਗੇਂਦ ਆ। ਹੁਣ ਦੇਖੋ ਕੇਂਦਰ ਜੇ ਕਰਦਾ, ਪ੍ਰਵਾਨ ਕਰਦਾ, ਕਿਉਂਕਿ ਅੱਗੇ ਇਲੈਕਸ਼ਨ ਹੈ, ਜੇ ਨਕਾਰਦਾ ਤੇ ਤਾਂ ਵੀ ਸਿੱਧਾਰਮਈਆ ਕਹਿ ਸਕਦਾ ਕਿ ਦੇਖੋ ਆਪਾਂ ਤੇ ਭਾਈ ਤੋੜ ਦਿੱਤੀ ਸੀ ਫਾਈਲ, ਇਹ ਕਹਿ ਕੇ ਕਿ ਅੱਗੇ ਤੇਰੇ ਭਾਗ ਲੱਛੀਏ, ਮੇਰਾ ਤੇ ਕੋਈ ਦੋਸ਼ ਨਹੀਂ, ਮੈਂ ਤੇ ਤੁਹਾਨੂੰ ਪ੍ਰਵਾਨ ਕਰ ਲਿਆ। ਹੁਣ ਜੇ ਉਹ ਅੱਗੋਂ ਪ੍ਰਵਾਨ ਕਰਦੇ ਆ ਤੇ ਤਾਂ ਵੀ ਸਿੱਧਾਰਮਈਆ ਨੰਬਰ ਕੱਟ ਜੂਗਾ ਕਿ ਭਾਈ ਆ ਦੇਖੋ ਮੈਂ ਤੁਹਾਡਾ ਸਾਰਾ ਕੰਮ ਕਰ ਕੀਤਾ ਵਾ। ਤੇ ਜੇ ਉਹ ਨਹੀਂ ਪ੍ਰਵਾਨ ਕਰਦੇ, ਕਹੂਗਾ ਕਿ ਦੇਖੋ ਭਾਰਤੀ ਜਨਤਾ ਪਾਰਟੀ ਵਾਲੇ ਸਾਨੂੰ ਕਹਿੰਦੇ ਸੀ ਹੁਣ ਤੁਹਾਨੂੰ ਅੱਡ ਧਰਮ ਵਜੋਂ ਪ੍ਰਵਾਨ ਨਹੀਂ ਕਰਦੇ ਪਏ, ਤੁਹਾਨੂੰ ਘੱਟ ਗਿਣਤੀਆਂ ਵਜੋਂ ਪ੍ਰਵਾਨ ਨਹੀਂ ਕਰਦੇ ਪਏ। ਔਰ ਇਹਨਾਂ ਦੇ ਨਾਲ ਇੱਕ ਹੋਰ ਵੀ ਸਮੁਦਾਇ ਆ, ਵੈਸੇ ਉਹ ਇਹਨਾਂ ਦੇ ਵਿੱਚੋਂ ਹੀ ਆ, ਉਹ ਸਮੁਦਾਇ ਵੀ ਕਾਫੀ ਲੰਮੇ ਸਮੇਂ ਤੋਂ ਮੰਗ ਕਰਦਾ ਪਿਆ ਸੀਗਾ, ਤਾਂ ਉਹਨੂੰ ਵੀ ਨਾਲ ਹੀ ਜੋੜ ਦਿੱਤਾ ਗਿਆ ਸਿੱਧਾਰਮਈਆ ਵੱਲੋਂ। ਵੈਸੇ ਇੱਕੋ ਸਮੁਦਾਇ ਦੇ ਵਿੱਚੋਂ ਜਾਂ ਜਿਸ ਤਰ੍ਹਾਂ ਅੱਗੇ ਤੁਹਾਨੂੰ ਪਤਾ ਪੰਥ ਨਿਕਲ ਜਾਂਦੇ ਆ, ਤਾਂ ਇਸ ਤਰ੍ਹਾਂ ਹੀ ਇੱਕ ਸਮੁਦਾਇ ਦੇ ਵਿੱਚੋਂ ਉਹ ਦੂਸਰਾ ਪੰਥ ਆ, ਉਹਨਾਂ ਨੂੰ ਵੀ ਇਹਨਾਂ ਨੇ ਅੱਡ ਧਰਮ ਨਾਲ ਹੀ ਔਰ ਘੱਟ ਗਿਣਤੀਆਂ ਦੇ ਵਿੱਚੋਂ ਪ੍ਰਵਾਨ ਕਰਕੇ ਭੇਜਿਆ ਪ੍ਰਵਾਨਗੀ ਵਾਸਤੇ ਕੇਂਦਰ ਕੋਲ। ਸੋ ਇੱਕ ਸੂਤਾ ਫਸਾਉਂਦਾ ਪਿਆ ਸਿੱਧਾਰਮਈਆ ਇਹਨਾਂ ਨੂੰ, ਕੇਂਦਰ ਵਾਲਿਆਂ ਨੂੰ। ਆ ਤੁਸੀਂ ਯਾਦ ਕਰੋਗੇ ਕਿ ਆ ਪਿਛਲੇ ਦਿਨ ਹੀ ਕਰਨਾਟਕ ਦਾ ਇੱਕ ਝੰਡਾ ਆ ਗਿਆ ਸੀ ਸਾਹਮਣੇ ਜੀ। ਉਹ ਝੰਡੇ ਦਾ ਫੰਡਾ ਕੀ ਸੀਗਾ? ਉਹ ਇਹੋ ਹੀ ਸੀਗਾ ਕਿ ਬਹੁਤ ਲੰਬੇ ਸਮੇਂ ਤੋਂ ਕੰਨੜ ਮੂਲ ਦੇ ਲੋਕਾਂ ਦੀ ਮੰਗ ਆ ਕਿ ਸਾਡਾ ਅੱਡਰਾ ਝੰਡਾ ਹੋਣਾ ਚਾਹੀਦਾ।
ਤਾਂ ਸਿੱਧਾਰਮਈਆ ਨੇ ਕੀ ਕੀਤਾ ਕਿ ਝੰਡਾ ਲਾਂਚ ਕਰ ਦਿੱਤਾ ਔਰ ਲਾਂਚ ਕਰਕੇ ਪ੍ਰਵਾਨਗੀ ਲਈ ਭੇਜ ਦਿੱਤਾ ਕੇਂਦਰ ਦੇ ਕੋਲ। ਹੁਣ ਜੰਮੂ ਕਸ਼ਮੀਰ ਤੋਂ ਇਲਾਵਾ ਇੱਥੋਂ ਦੇ ਸੰਵਿਧਾਨ ਦੇ ਵਿੱਚ ਇਹ ਪ੍ਰਬੰਧ ਹੀ ਹੈ ਨਹੀਂਗਾ ਕਿ ਕਿਸੇ ਸਟੇਟ ਦਾ ਅੱਡ ਝੰਡਾ ਹੋਵੇ, ਪਰ ਸਿੱਧਾਰਮਈਆ ਨੇ ਆਪਣਾ ਕੰਮ ਜਿਹੜਾ ਉਹ ਸਿੱਧਾ ਕਰ ਦਿੱਤਾ ਕਿ ਦੇਖੋ ਜੀ ਮੈਂ ਤੇ ਭੇਜਤਾ ਕੇਂਦਰ ਕੋਲੇ। ਹੁਣ ਜੇ ਪ੍ਰਵਾਨ ਕਰਦੇ ਆ ਤਾਂ ਵੀ ਕੰਮ ਉਹਨਾਂ ਨੂੰ ਪੁੱਠਾ ਪੈਂਦਾ, ਜੇ ਨਹੀਂ ਪ੍ਰਵਾਨ ਕਰਦੇ ਤਾਂ ਵੀ ਉਹਨਾਂ ਨੂੰ ਪੁੱਠਾ ਪੈਂਦਾ। ਏਦਾਂ ਹੀ ਕਾਵੇਰੀ ਜਲ ਵਿਵਾਦ ਤੇ ਵੀ ਸਿੱਧਾਰਮਈਆ ਦੇ ਹੱਕ 'ਚ ਫੈਸਲਾ ਆਇਆ। ਯਾਨੀ ਸਿੱਧਾਰਮਈਆ ਅੰਤਲੇ ਦਿਨਾਂ ਦੇ ਵਿੱਚ ਜਿਹੜੀ ਉਹਦੀ ਆ ਟਰਮ ਆ, ਇਹਦੇ ਅੰਤਲੇ ਦਿਨਾਂ 'ਚ ਇਹੋ ਜਿਹੇ ਫੈਸਲੇ ਕਰਦਾ ਪਿਆ ਕਿ ਭਾਰਤੀ ਜਨਤਾ ਪਾਰਟੀ ਲਈ ਉੱਥੇ ਡਗਰ ਜਿਹੜੀ ਆ, ਉੱਥੇ ਰਸਤਾ ਜਿਹੜਾ ਉਹ ਲਗਾਤਾਰ ਔਖਾ ਹੋ ਰਿਹਾ। ਵੈਸੇ ਜਿਹੜਾ ਨਰਿੰਦਰ ਮੋਦੀ ਆ ਉਹ ਸਿੱਧਾ ਰਮਈਆ ਨੂੰ ਸਿੱਧਾ ਰੁਪਈਆ ਹੀ ਕਹਿੰਦਾ, ਪਰ ਮੇਰੇ ਖਿਆਲ ਦੇ ਨਾਲ ਉਹ ਜਿਵੇਂ ਸਿੱਧਾ ਰੁਪਈਆ ਆਪਾਂ ਸੁੱਟਦੇ ਟੌਸ ਵਾਸਤੇ, ਲੱਗਦਾ ਕਿ ਉਹਦਾ ਸਿੱਧਾ ਰੁਪਈਆ ਜਿਹੜਾ ਸਿੱਧਾ ਪੈ ਜਾਣਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ 2G ਸਪੈਕਟਰਮ ਘੁਟਾਲੇ ਨੇ ਬਰੀ ਕੀਤੇ ਦੋਸ਼ੀਆਂ ਖਿਲਾਫ ਈਡੀ ਹੁਣ ਹਾਈ ਕੋਰਟ ਪਹੁੰਚੀ ਹੈ। ਦੇਖੋ ਇਹ 2G ਸਪੈਕਟਰਮ ਘੁਟਾਲੇ ਦਾ ਜਿਹੜਾ ਮਾਮਲਾ ਸੀਗਾ ਉਹ CBI ਨੇ ਇਨਵੈਸਟੀਗੇਟ ਕੀਤਾ ਸੀ, ਤਾਂ ਜ਼ਰਾ ਜੀ ਗੱਲ ਆ ਕਿ ਉਹ CBI ਕੋਰਟ 'ਚ ਚੱਲਣਾ ਸੀਗਾ। CBI ਕੋਰਟ ਨੇ ਪਿੱਛੇ ਜੇ ਫੈਸਲਾ ਦੇ ਦਿੱਤਾ ਸੀ, ਤੁਹਾਨੂੰ ਯਾਦ ਹੋਣਾ, ਉਹਦੇ 'ਚ ਇਹ ਰਾਜਾ ਨੂੰ ਬਰੀ ਕਰ ਦਿੱਤਾ ਗਿਆ ਸੀਗਾ। ਕਾਫੀ ਉਦੋਂ ਵੀ ਚਰਚਾ ਹੋਈ ਸੀਗੀ, ਨਾਲ DMK ਦੀ ਨੇਤਾ ਜਿਹੜੀ ਕਾਨੀਮੋਜੀ ਉਹਨੂੰ ਵੀ ਬਰੀ ਕਰ ਦਿੱਤਾ ਗਿਆ ਸੀਗਾ। ਕੁਛ ਹੋਰ ਸਨ ਉਹਨਾਂ ਨੂੰ ਵੀ ਬਰੀ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ। ਹੁਣ ED ਨੇ ਇਸ ਫੈਸਲੇ ਦੇ ਉਲਟ, ਯਾਨੀ ਇਸ ਫੈਸਲੇ ਦੇ ਉੱਤੇ ਫੈਸਲੇ ਦੇ ਖਿਲਾਫ ਜਾ ਕੇ ਅਪੀਲ ਕੀਤੀ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਕਿ ਫੈਸਲਾ ਗਲਤ ਆ। ਪਰ ਦੇਖੋ ਇਹ ਜਿਹੜਾ ਫੈਸਲਾ ਆ, ਇਹ ਫੈਸਲਾ ਜਦੋਂ CBI ਕੋਰਟ ਨੇ ਦਿੱਤਾ ਸੀਗਾ ਤੇ ਉਹਨਾਂ ਨੇ ਜਿਹੜੀ ਜੱਜਮੈਂਟ ਦਿੱਤੀ ਉਸ ਜੱਜਮੈਂਟ ਦੇ ਵਿੱਚ ਇਹ ਵਿਸ਼ੇਸ਼ ਤੌਰ ਤੇ ਹਵਾਲਾ ਦਿੱਤਾ ਸੀਗਾ ਕਿ ਅਸਲ ਦੇ ਵਿੱਚ ਇਹ ਘੁਟਾਲਾ ਹੈ ਹੀ ਨਹੀਂ, ਘੁਟਾਲੇ ਦਾ ਕੋਈ ਸਬੂਤ ਹੀ ਹੈ ਨਹੀਂ, ਇਹ ਘੁਟਾਲਾ ਪੈਦਾ ਕੀਤਾ ਗਿਆ, ਕਾਗਜ਼ਾਂ ਦੇ ਵਿੱਚ ਪੈਦਾ ਕੀਤਾ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਟਿੱਪਣੀ ਹੈ। ਜੇ ਆਪਾਂ ਦੇਖੀਏ ਕਿਸੇ ਕੋਰਟ ਦੀ ਜੱਜਮੈਂਟ 'ਚ, ਕੋਈ ਜੱਜਮੈਂਟ ਦੇ ਵਿੱਚ ਮਾੜਾ ਮੋਟਾ ਨੁਕਤਾ ਇੱਧਰ ਉੱਧਰ ਹੋ ਸਕਦਾ, ਪਰ ਐਡੀ ਵੱਡੀ ਟਿੱਪਣੀ ਕਰਨੀ ਕਿ ਘੁਟਾਲਾ ਹੈ ਹੀ ਨਹੀਂ। ਕਿਉਂਕਿ ਅਸਲ ਦੇ ਵਿੱਚ ਕੀ ਸੀਗਾ, ਅਸੀਂ ਕਈ ਵਾਰ ਉਲਝ ਜਾਂਦੇ ਹਾਂ ਜੀ 2G ਸਪੈਕਟਰਮ ਘੁਟਾਲਾ ਆ, ਕੋਲ ਘੁਟਾਲਾ, ਕਿਉਂਕਿ ਇੱਕ ਤੇ ਘੁਟਾਲਾ ਹੀ ਇੰਨਾ ਜ਼ਿਆਦਾ ਇੰਡੀਆ 'ਚ ਕਿ ਖੁਦ ਬੰਦਾ ਆਪ ਇੱਕ ਘੁਟਾਲਾ ਬਣ ਜਾਂਦਾ ਉਹਨਾਂ ਘੁਟਾਲਿਆਂ ਦੀ ਫਹਿਰਿਸਤ ਦੇਖਦਾ। ਤਾਂ ਇਹ ਜਿਹੜਾ 2G ਸਪੈਕਟਰਮ ਘੁਟਾਲਾ ਇਹ ਸੀਗਾ ਕਿ ਜਿਹੜੇ ਸਪੈਕਟਰਮ ਹੁੰਦੇ ਤੁਹਾਨੂੰ ਪਤਾ ਹੀ ਆ, ਜੋ ਵੀ ਆਪਣੀ ਫ੍ਰੀਕੁਐਂਸੀ ਹੁੰਦੀ ਆ ਦੂਰ ਸੰਚਾਰ, ਉਹਦੇ ਵਿੱਚ ਜਿਹੜਾ ਸਪੈਕਟਰਮ ਹੁੰਦਾ ਉਹਦੀ 2G ਦੀ ਵੰਡ ਕਰਨੀ ਸੀਗੀ, ਜਿਹੜਾ ਹੁਣ 4G ਚੱਲਦਾ। ਤਾਂ ਸਪੈਕਟਰਮ ਦੀ ਵੰਡ ਸੀਗੀ ਜਿਹੜੀ, ਉਹਦੇ ਲਾਇਸੈਂਸ ਵੰਡਣ ਵੇਲੇ ਜਿਹੜੀ ਪ੍ਰਕਿਰਿਆ ਅਪਣਾਈ ਗਈ ਸੀ 122 ਲਾਇਸੈਂਸਾਂ ਦੇ ਵਿੱਚ, ਉਹ ਨਿਲਾਮੀ ਪ੍ਰਕਿਰਿਆ ਇਸ ਤਰ੍ਹਾਂ ਦੀ ਸੀਗੀ ਕਿ ਉਹਦੇ 'ਚ ਦੋਸ਼ ਲੱਗਾ ਸੀਗਾ, ਕੈਗ ਦੀ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀਗੀ ਕਿ 1,76,000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਤਾਂ ਇਸ ਮਾਮਲੇ ਦੇ ਵਿੱਚ ਫਿਰ ਸੁਪਰੀਮ ਕੋਰਟ ਨੇ ਉਹ ਸਾਰੇ ਜਿੰਨੇ ਲਾਇਸੈਂਸ ਵੰਡੇ ਗਏ ਸੀ ਉਹ ਰੱਦ ਕਰ ਦਿੱਤੇ ਗਏ ਸੀ, ਉਹਨਾਂ ਸਾਰੇ ਲਾਇਸੈਂਸਾਂ ਦੀ ਵੰਡ ਰੱਦ ਕਰ ਦਿੱਤੀ ਗਈ ਸੀ। ਇਹ ਸੀਗਾ 2G ਸਪੈਕਟਰਮ ਘੁਟਾਲਾ। ਤਾਂ ਇਹਦੇ ਵਿੱਚ ਕੈਗ ਨੇ ਹੀ ਸਾਰਾ ਕੁਛ ਫੋਲਾਫਾਲੀ ਕੀਤੀ ਸੀਗੀ, ਕੈਗ ਦੀ ਉਹ ਰਿਪੋਰਟ ਸੀਗੀ। ਤਾਂ ਕੈਗ ਦੀ ਇੱਕ ਹੋਰ ਰਿਪੋਰਟ ਸੀਗੀ ਕੋਲ ਘੁਟਾਲੇ ਦੀ, ਤੁਹਾਨੂੰ ਪਤਾ ਹੀ ਆ, ਕੋਲ ਘੁਟਾਲੇ ਦੇ ਵਿੱਚ ਵੀ ਇਹੋ ਹੀ ਕੁਛ ਵਾਪਰਿਆ ਸੀਗਾ। ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਕੈਗ ਸੀਗੀ ਜਿਹੜੀ, ਉਹ ਜਾਂ ਤੇ ਤੱਥਾਂ ਤੋਂ ਰਹਿਤ ਰਿਪੋਰਟਾਂ ਤਿਆਰ ਕਰਦੀ ਰਹੀ ਆ ਕਿਸੇ ਦੇ ਕਹਿਣ ਤੇ, ਕਿਉਂਕਿ ਉਸ ਸਮੇਂ ਦਾ ਕੈਗ ਮੁਖੀ ਹੈ ਜਿਹੜਾ ਬਾਅਦ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਅੰਦਰ, ਮੋਦੀ ਸਰਕਾਰ ਦੇ ਅੰਦਰ, ਉਹ ਪਦਮ ਵਿਭੂਸ਼ਣ ਵੀ ਪਾ ਜਾਂਦਾ, ਔਰ ਜਿਹੜਾ ਇੱਕ ਇਹਨਾਂ ਨੇ ਬੋਰਡ ਬਣਾਇਆ ਸੀ ਬੈਂਕਾਂ ਦੇ ਉੱਤੇ, ਉਸ ਬੋਰਡ ਦਾ ਮੁਖੀਆ ਵੀ ਬਣ ਜਾਂਦਾ ਬਾਅਦ ਦੇ ਵਿੱਚ। ਉਸ ਅਹੁਦੇ ਤੋਂ ਉਹਨੂੰ ਲਾਇਆ ਗਿਆ ਜਦੋਂ ਨੀਰਵ ਮੋਦੀ ਭੱਜ ਗਿਆ। ਲੋਕੀ ਕਹਿੰਦੇ ਕਿ ਇਹਨੂੰ ਘੁਟਾਲੇ ਤੇ ਦਿਸ ਪੈਂਦੇ ਸੀ, ਦੂਰੋਂ ਹੀ ਸੁੰਘ ਲੈਂਦਾ ਸੀ ਕਿ ਇੱਥੇ ਵੀ ਘੁਟਾਲਾ, ਇੱਥੇ ਵੀ ਘੁਟਾਲਾ, ਤੇ ਜਦੋਂ ਹੁਣ ਬੈਂਕਾਂ ਦਾ ਘੁਟਾਲਾ ਹੁੰਦਾ ਉਦੋਂ ਇਹਦੇ ਨੱਕ ਨੂੰ ਹੁਣ ਬੋ ਚੜ੍ਹਨੋਂ ਹਟ ਗਈ ਆ। ਉਦੋਂ ਫਿਰ ਲੋਕਾਂ ਨੇ ਜਦੋਂ ਵਿਰੋਧ ਕੀਤਾ ਉਦੋਂ ਫਿਰ ਉਹਨੂੰ ਲਾਂਭੇ ਕਰ ਦਿੱਤਾ ਇਹਨਾਂ ਨੇ। ਖੈਰ ਇਹ ਹੁਣ ਸਵਾਲ ਉੱਠਣਗੇ ਕਿ ਕੀ ਉਸ ਸਮੇਂ ਗੜਬੜ ਹੋਈ ਆ। ਜੇ ਸਭ ਕੁਛ ਠੀਕ ਆ ਤਾਂ CBI ਦੇ ਵਿੱਚੋਂ ਜਿਹੜੀ ਕੋਰਟ ਆ, CBI ਦੀ ਕੋਰਟ ਆ, ਉੱਥੇ CBI ਕਿਵੇਂ ਮੱਤ ਖਾ ਗਈ? ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਬਹਰਹਾਲ ਉਹ ਸਮੇਂ ਦੇ ਗਰਭ ਦੇ ਵਿੱਚ ਹੀ ਆ। ਪਰ ਗੱਲ ਇਹ ਆ ਕਿ ਜਿਸ ਤਰੀਕੇ ਦੀ ਟਿੱਪਣੀ ਆ, ਉਸ ਟਿੱਪਣੀ ਨੂੰ ਜੇ ਦੇਖੀਏ ਤੇ ਮੇਰੇ ਖਿਆਲ ਦੇ ਨਾਲ ਹੁਣ ਈਦ ਪਿੱਛੋਂ ਤੰਬਾ ਫੂਕਣ ਵਾਲੀ ਗੱਲ ਆ, ਇਹਦੇ ਚੋਂ ਨਿਕਲਣਾ ਕੁਛ ਨਹੀਂ ਆ।
ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰੈਸ ਕਾਨਫਰੰਸ ਕਰਨ ਤੇ ਮਜੀਠੀਆ ਨੇ ਸਿੱਧੂ ਜੋੜੇ ਦੇ ਉੱਤੇ ਲਾਏ ਦੋਸ਼। ਦੇਖੋ, ਵਿਕਰਮ ਮਜੀਠੀਏ ਨੇ ਉਸ ਪ੍ਰੈਸ ਕਾਨਫਰੰਸ ਤੇ ਸਵਾਲ ਖੜੇ ਕੀਤੇ ਆ ਜਿਹੜੀ ਸਿੱਧੂ ਜੋੜੇ ਨੇ ਕੀਤੀ ਸੀਗੀ, ਔਰ ਉਦਣ ਕੀਤੀ ਸੀਗੀ ਜਿੱਦਣ ਕੁਝ ਘੰਟੇ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਇਹਦੇ ਤੋਂ ਮਾਫੀ ਮੰਗੀ ਸੀ, ਔਰ ਉਦਣ ਪ੍ਰੈਸ ਕਾਨਫਰੰਸ ਕੀਤੀ ਸੀਗੀ ਜਿੱਦਣ ਕੁਝ ਘੰਟੇ ਪਹਿਲਾਂ ਮਜੀਠੀਆ ਦੇ ਖਿਲਾਫ STF ਨੇ ਇੱਕ ਸੀਲਬੰਦ ਰਿਪੋਰਟ ਦਿੱਤੀ ਸੀ ਹਾਈ ਕੋਰਟ 'ਚ, ਔਰ ਦੂਸਰਾ ਨਰਿੰਜਨ ਸਿੰਘ ਦੇ ਵਕੀਲ ਨੇ ਜਾ ਕੇ ਇਹ ਐਫੀਡੈਵਿਟ ਫਾਈਲ ਕੀਤਾ ਸੀਗਾ, ਸਟੇਟਮੈਂਟ ਦਰਜ ਕਰਵਾਈ ਸੀਗੀ ਕਿ ਨਰਿੰਜਨ ਸਿੰਘ ਨੂੰ ਨਿਰੰਤਰ ਦਿੱਲੀ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਮੁਅੱਤਲ ਕਰਨ ਦੀਆਂ ਜਾਂ ਤਬਾਦਲਾ ਕਰਨ ਦੀਆਂ, ਔਰ ਇਹ ਵੀ ਕਿਹਾ ਜਾ ਰਿਹਾ ਕਿ ਤੂੰ ਆਪਣਾ ਵਕੀਲ ਬਦਲ। ਹੁਣ ਉਸ ਤੋਂ ਕੁਝ ਘੰਟਿਆਂ ਬਾਅਦ ਸਿੱਧੂ ਜੋੜਾ ਬਹਿ ਗਿਆ ਲਾਉਣ ਦੇ ਵਿੱਚ, ਔਰ ਦੋਨਾਂ ਨੇ ਕਾਗਜ਼ਾਂ ਦੇ ਥੱਬੇ ਫੜੇ ਹੋਏ ਸੀਗੇ, ਔਰ ਇੱਕ ਇੱਕ ਨੁਕਤਾ ਪੜ੍ਹ ਕੇ, ਔਰ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਕਹਿ ਰਹੇ, ਇਹ STF ਦੀ ਰਿਪੋਰਟ ਆ, ਉਹ ਰਿਪੋਰਟ ਆ ਜਿਹੜੀ ED ਦੀ ਪੜਤਾਲ ਚੋਂ ਨਿਕਲੀ ਹੈ ਤੇ STF ਨੇ ਪ੍ਰਮਾਣਿਤ ਕੀਤਾ। ਸੋ ਅਸੀਂ ਇਹਦੇ ਆਧਾਰ ਤੇ ਕਹਿੰਦੇ ਆ ਕਿ ਵਿਕਰਮ ਮਜੀਠੀਏ ਦੇ ਘਰ ਪਿੰਦੀ ਸ਼ਿੰਦੀ ਸੱਤਾ ਜੋ ਵੀ ਹੈ ਉਹ ਸਾਰੇ ਆਉਂਦੇ ਸੀਗੇ, ਔਰ ਉਹਨਾਂ ਨੂੰ ਬਕਾਇਦਾ ਗਨਮੈਨ ਤੱਕ ਦਿੱਤੇ ਜਾਂਦੇ ਸੀਗੇ, ਸਰਕਾਰੀ ਗੱਡੀਆਂ 'ਚੋਂ ਘੁੰਮਦੇ ਸੀ। ਫਿਰ ਜਦੋਂ ਵੀ ਕਿਤੇ ਡਰੱਗ ਮਨੀ ਦੀ ਵੰਡ ਤੋਂ ਲੜਾਈ ਹੋ ਜਾਂਦੀ, ਮਜੀਠੀਆ ਸਾਹਿਬ ਜਾ ਕੇ ਕੰਪਰੋਮਾਈਜ਼ ਵੀ ਕਰਵਾਇਆ ਕਰਦੇ ਸੀਗੇ। ਫਿਰ ਇੱਕ ਹੋਰ ਜਿਹੜਾ ਇੱਥੇ ਪੰਜਾਬ ਦਾ ਕੋਈ ਉਲਝਿਆ ਫਿਰਦਾ ਬਲੈਕੀਆ, ਇਸੇ ਕੇਸ ਦੇ ਵਿੱਚ ਦੱਸਿਆ ਜਾਂਦਾ ਕਿ ਉਹਨੇ ਵੀ 35 ਲੱਖ ਰੁਪਈਆ ਮਜੀਠੀਆ ਨੂੰ ਦਿੱਤਾ। ਸਾਰੀਆਂ ਗੱਲਾਂ ਉਹਨਾਂ ਨੇ ਗਣਾਈਆਂ ਸਿੱਧੂ ਜੋੜੇ ਨੇ। ਹੁਣ ਅੱਜ ਵਿਕਰਮ ਮਜੀਠੀਏ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ 'ਚ ਇਹਨੇ ਸਵਾਲ ਖੜੇ ਕੀਤੇ ਆ ਕਿ ਬੀਬੀ ਸਿੱਧੂ ਕਿਸ ਹੈਸੀਅਤ ਦੇ ਨਾਲ ਉਹ ਰਿਪੋਰਟ ਫੜੀ ਫਿਰਦੀ ਸੀ, ਕਿਉਂਕਿ ਤੇ ਸਰਕਾਰ ਦਾ ਹਿੱਸਾ ਹੀ ਨਹੀਂ। ਔਰ ਦੂਜੀ ਚੀਜ਼ ਇਹ ਆ ਕਿ ਇਹ ਰਿਪੋਰਟ ਇਹਨਾਂ ਤੱਕ ਆਈ ਤੇ ਆਈ ਕਿਵੇਂ, ਕਿਉਂਕਿ ਇਹ ਤੇ ਸੀਲਬੰਦ ਰਿਪੋਰਟ ਸੀਗੀ ਜਿਹੜੀ ਹਾਈ ਕੋਰਟ ਨੂੰ ਸੌਂਪੀ ਗਈ ਆ, ਫਿਰ ਇਹਨਾਂ ਕੋਲ ਕਿਵੇਂ ਸੀਲ ਤੋੜ ਕੇ ਆ ਗਈ ਰਿਪੋਰਟ। ਤੀਜੀ ਗੱਲ ਉਹਨੇ ਆਖੀ ਆ ਕਿ ਜਿਹੜਾ STF ਦਾ ਮੁਖੀ ਆ ਹਰਪ੍ਰੀਤ ਸਿੱਧੂ, ਉਹ ਕਹਿੰਦਾ ਕਿ ਮੇਰਾ ਕਜ਼ਨ ਬ੍ਰਦਰ ਆ ਪਰ ਮੇਰੇ ਨਾਲ ਰੁੱਸਿਆ, ਮੇਰੇ ਨਾਲ ਨਾਰਾਜ਼ ਆ, ਇਸ ਕਰਕੇ ਉਹਨੇ ਇਹ ਝੂਠੀ ਰਿਪੋਰਟ ਕੜੀ ਆ। ਸੋ ਇਹ ਤਿੰਨ ਇਹਦੇ ਮੇਜਰ ਇਸ਼ੂ ਆ ਇਸ ਪ੍ਰੈਸ ਕਾਨਫਰੰਸ ਤੇ, ਤਿੰਨ ਬਹੁਤ ਵੱਡੇ ਨੁਕਤੇ ਆ ਜਿਨ੍ਹਾਂ ਤੇ ਇਹਨੇ ਕਾਫੀ ਸਵਾਲ ਖੜੇ ਕੀਤੇ, ਇੱਥੋਂ ਤੱਕ ਕਿਹਾ ਕਿ ਇਹਨਾਂ ਤੇ FIR ਦਰਜ ਹੋਣੀ ਚਾਹੀਦੀ ਹੈ ਸਿੱਧੂ ਜੋੜੇ ਤੇ। ਦੇਖੋ, ਇਹ ਗੱਲ ਤੇ ਵੈਸੇ ਮਜੀਠੀਏ ਦੀ ਜਾਇਜ਼ ਹੈ ਕਿ ਬੀਬੀ ਸਿੱਧੂ ਸਰਕਾਰ ਦਾ ਹਿੱਸਾ ਨਹੀਂ ਹੈ, ਪਰ ਜਿਹੜੀ ਉਹਦੀ ਪ੍ਰੈਸ ਕਾਨਫਰੰਸ ਸੀਗੀ ਉਹ ਉਹਨਾਂ ਨੇ ਸ਼ਾਇਦ ਆਪਣੀ ਰਿਹਾਇਸ਼ ਤੇ ਕੀਤੀ ਆ, ਕਿਸੇ ਸਰਕਾਰੀ ਆਫਿਸ ਦੇ ਵਿੱਚ ਨਹੀਂ ਕੀਤੀ, ਕਿਸੇ ਉਹਨੇ ਜਾ ਕੇ ਸਰਕਾਰੀ ਸੰਸਥਾਨ ਦੇ ਲਾਉਣ ਦੇ ਵਿੱਚ ਨਹੀਂ ਕੀਤੀ, ਆਪਣੇ ਘਰ ਦੇ ਲਾਉਣ ਦੇ ਵਿੱਚ ਕੀਤੀ ਆ। ਤੇ ਕਿਵੇਂ ਰੋਕ ਸਕਦੇ ਹੋ ਤੁਸੀਂ ਕਿਸੇ ਨੂੰ? ਹਾਂ, ਰਿਪੋਰਟ ਕਿੱਥੋਂ ਆਈ ਤੇ ਇਹ ਮਜੀਠੀਏ ਤੋਂ ਬਿਹਤਰ ਕੌਣ ਜਾਣਦਾ ਕਿ ਜਦੋਂ ਤੁਸੀਂ ਸਰਕਾਰ ਦਾ ਹਿੱਸਾ ਹੁੰਦੇ ਹੋ ਤੇ ਰਿਪੋਰਟ ਤੇ ਸਰਕਾਰੀ ਅਫਸਰਾਂ ਦੇ ਹੱਥਾਂ ਚੋਂ ਹੀ ਗੁਜ਼ਰਦੀ ਹੈ ਨਾ। ਜਿਹੜਾ ਉੱਥੇ ਐਡਵੋਕੇਟ ਜਨਰਲ ਜਾ ਕੇ ਪੇਸ਼ ਹੁੰਦਾ ਸਰਕਾਰ ਵੱਲੋਂ, ਜਿਹੜੀ ਲੀਗਲ ਟੀਮ ਹੁੰਦੀ ਹੈ ਸਰਕਾਰ ਦੀ, ਉਹਦੇ ਤੋਂ ਕੁਛ ਗੁੱਝਾ। ਸੋ ਉੱਥੋਂ ਰਿਪੋਰਟ ਹਾਸਲ ਕਰਨੀ ਕਿੱਡੀ ਕੁ ਗੱਲ ਆ। ਤੁਸੀਂ ਤੇ ਏਦਾਂ ਦੀਆਂ 36 ਰਿਪੋਰਟਾਂ ਜਿਹੜੀਆਂ ਹਾਸਲ ਕਰਕੇ ਮੁੜ ਕੇ ਲੋਕਾਂ ਨੂੰ ਵਿਖਾਈਆਂ ਹੀ ਨਹੀਂ। ਹੁਣ ਦੂਜੀ ਚੀਜ਼ ਜਿਹੜੀ ਕਹਿ ਰਹੇ ਆ ਕਿ ਹਰਪ੍ਰੀਤ ਸਿੱਧੂ ਆ ਜਿਹੜਾ ਉਹ ਮੇਰਾ ਰੁੱਸਿਆ ਹੋਇਆ ਕਜ਼ਨ ਬ੍ਰਦਰ ਆ, ਤਾਂ ਮਜੀਠੀਏ ਸਾਹਿਬ ਨੂੰ ਇਹ ਦੱਸਣ ਦੀ ਜ਼ਰੂਰਤ ਆ ਕਿ ਚਲੋ ਇਹ ਤੇ ਰਿਸ਼ਤੇਦਾਰੀ ਚ ਤੁਹਾਡਾ ਰੁੱਸਿਆ ਭਰਾ ਹੈ, ਤੇ ਨਰਿੰਜਨ ਸਿੰਘ ਰੋਕਿਆ ਸੀ ਜਿਹੜਾ ਰੁੱਸਿਆ ਪਿਆ, ਤੁਹਾਡੇ ਤੇ ਇਹੋ ਜਿਹੇ ਦੋਸ਼ ਲੱਗਦੇ ਆ, ਕਿਉਂਕਿ ਦੋਸ਼ ਸਿੱਧੇ ਤੌਰ ਤੇ ਵਿਕਰਮ ਮਜੀਠੀਏ ਦਾ ਨਾਂ ਆਉਣ ਕਰਕੇ ਲੱਗਦੇ ਆ ਨਾ ਕਿ ED ਤੋਂ ਜਿਹੜੀ ਹੈ ਉੱਤੇ ਅਫਸਰਸ਼ਾਹੀ ਬੈਠੀ ਹੈ, ਪੰਜਾਬ ਦੀ ED ਤੋਂ ਜਿਹੜੀ ਉੱਤੇ ਅਫਸਰਸ਼ਾਹੀ ਆ ਉਹਦੇ ਵੱਲੋਂ ਦਬਾਅ ਬਣਾਇਆ ਜਾ ਰਿਹਾ। ਫਿਰ ਮਜੀਠੀਆ ਸਾਹਿਬ ਨੂੰ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ, ਉਸ ਨੁਕਤੇ ਤੇ ਨਹੀਂ ਆਉਂਦੇ ਕਿ ਨਰਿੰਜਨ ਸਿੰਘ ਦਾ ਵਕੀਲ ਜਾ ਕੇ ਹਾਈ ਕੋਰਟ 'ਚ ਇਹ ਗੱਲ ਕਿਉਂ ਕਹਿੰਦਾ ਪਿਆ ਕਿ ਇਸ ਮਾਮਲੇ ਦੇ ਵਿੱਚ ਜੀ ਵਿਕਰਮ ਮਜੀਠੀਏ ਦਾ ਜਿਹੜਾ ਜ਼ਿਕਰ ਆ ਤਾਂ ਕਰਕੇ ਉੱਤੋਂ ਦਬਾਅ ਪੈ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਹੀਆਂ ਜਾ ਰਹੀਆਂ, ਮਜੀਠੀਆ ਸਾਹਿਬ ਉਸ ਪਾਸੇ ਆਉਂਦੇ ਨਹੀਂ, ਉਧਰੋਂ ਵੀ ਸਫਾਈ ਦੇਣ ਦੀ ਜ਼ਰੂਰਤ ਹੈ ਕਿ ਨਰਿੰਜਨ ਸਿੰਘ ਜਿਹੜਾ ਔਰ ਨਰਿੰਜਨ ਸਿੰਘ ਦਾ ਜਿਹੜਾ ਵਕੀਲ ਉੱਥੇ ਆਪਣਾ ਪੱਖ ਪੇਸ਼ ਕਰਦਾ ਪਿਆ, ਉਹਦੇ ਪਿੱਛੇ ਕੀ ਕਾਰਨ ਹੈ। ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ, ਕਹਿੰਦੇ ਲੰਗਾਹ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ। ਦੇਖੋ, ਸੁੱਚਾ ਸਿੰਘ ਲੰਗਾਹ ਜਿਹੜਾ ਉਹ ਰਿਹਾ ਹੋ ਗਿਆ, ਰਿਹਾ ਤੇ ਮੇਰੇ ਖਿਆਲ ਦੇ ਨਾਲ ਸ਼ਾਇਦ ਨਹੀਂ ਹੋਇਆ ਨਾ। ਇਹਦੇ ਮਤਲਬ ਇਹ ਹੈ ਕਿ ਇੱਕ ਵਾਰੀ ਰਿਲੀਫ ਮਿਲ ਗਈ ਆ, ਕੱਲ ਨੂੰ ਜ਼ਮਾਨਤ ਭਰੀ ਜਾਊਗੀ, ਰਿਹਾ ਹੋ ਜਾਣਾ। ਸੁੱਚਾ ਸਿੰਘ ਲੰਗਾਹ ਜਿਹੜਾ ਜਲਦੀ ਰਿਹਾ ਹੋ ਜਾਊਗਾ।
ਪਰ ਇੱਕ ਵਾਰੀ ਇਹ ਹੁੰਦਾ ਕਿ ਜਦੋਂ ਜ਼ਮਾਨਤ ਮਨਜ਼ੂਰ ਹੋ ਗਈ, ਤੁਹਾਡੀ ਸਮਝ ਲਓ ਰਿਹਾ ਹੋ ਗਏ ਤੁਸੀਂ, ਉਹ ਇੱਕ ਖਾਨਾ ਪੂਰਤੀ ਆ ਕਾਗਜ਼ੀ, ਉਹ ਪਤਾ ਨਹੀਂ ਸ਼ਾਇਦ ਅੱਜ ਪੂਰੀ ਹੋ ਹੀ ਗਈ ਹੋਵੇ ਸ਼ਾਮ ਤੱਕ, ਜੇ ਨਹੀਂ ਤੇ ਕੱਲ ਤੱਕ ਹੋ ਜਾਊਗੀ। ਉਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ। ਇਹ ਸਾਰਾ ਕੁਛ ਏਦਾਂ ਹੀ ਵਾਪਰਿਆ ਜਿੱਦਾਂ ਜਲਦੀ ਜਲਦੀ ਕੇਸ ਬਣਿਆ, ਫਿਰ ਜਲਦੀ ਜਲਦੀ ਤੁਹਾਨੂੰ ਪਤਾ ਕੇਸ ਜਿਹੜਾ ਗਵਾਹੀਆਂ ਤੱਕ ਪਹੁੰਚਿਆ, ਫਿਰ ਜਲਦੀ ਜਲਦੀ ਗਵਾਹੀਆਂ ਜਿਹੜੀਆਂ ਮੁੱਕਰ ਗਈਆਂ। ਉਸ ਦਿਨ ਵੀ ਆਪਾਂ ਗੱਲ ਕੀਤੀ ਸੀਗੀ ਕਿ ਕੇਸ ਤੇ ਇੱਕ ਤਰ੍ਹਾਂ ਨਾਲ ਮੁੜ ਗਿਆ, ਬਿਲਕੁਲ ਕੇਸ ਕੂਣੀ ਮੋੜ ਕੱਟ ਗਿਆ। ਇਸ ਕੇਸ ਦੇ ਵਿੱਚ ਕੁਛ ਵੀ ਹੋ ਸਕਦਾ, ਜ਼ਮਾਨਤ ਮਿਲੇਗੀ ਔਰ ਇਸ ਤੋਂ ਬਾਅਦ ਬਰੀ ਵੀ ਹੋ ਸਕਦਾ, ਕਿਉਂਕਿ ਇਸ ਗਵਾਹੀ ਦੇ ਬੇਸ ਤੇ ਹੀ ਜ਼ਮਾਨਤ ਇਹਨੂੰ ਹੁਣ ਮਿਲੀ ਹੋਏਗੀ। ਕਿਉਂਕਿ ਜਿਹੜੀ ਵਿਕਟਮ ਦਾਵਾ ਕਰਦੀ ਸੀ ਕਿ ਮੈਂ ਵਿਕਟਮ ਇਸ ਕੇਸ ਦੇ ਵਿੱਚ, ਉਹ ਬਾਅਦ 'ਚ ਇੱਥੋਂ ਤੱਕ ਮੁੱਕਰ ਗਈ ਕਿ ਮੈਂ ਤੇ ਵੀਡੀਓ ਦੇ ਵਿੱਚ ਵੀ ਹੈ ਨਹੀਂ। ਔਰ ਇਹ ਕਮਾਲ ਦੀ ਗੱਲ ਆ ਕਿ ਇੱਕ ਜਿਹੜੀ ਹਿਊਮਨ ਰਾਈਟਸ ਦੀ ਆਰਗੇਨਾਈਜੇਸ਼ਨ ਆ, ਉਹ ਜਾ ਕੇ ਦਾਵਾ ਕਰੀ ਜਾਂਦੀ ਆ ਕਿ ਵੀਡੀਓ ਜਿਹੜੀ ਆ ਉਹ ਫੋਰੈਂਸਿਕ ਪੜਤਾਲ ਚੋਂ ਗੁਜ਼ਰ ਕੇ ਆਈ ਹੈ, ਪ੍ਰਮਾਣਿਤ ਹੋ ਕੇ ਆਈ ਹੈ ਕਿ ਵੀਡੀਓ ਅਸਲ ਆ। ਹੁਣ ਦੂਜੀ ਚੀਜ਼, ਉਸ ਬੀਬੀ ਨੇ ਇਹ ਕਹਿ ਦਿੱਤੀ ਕਿ ਪੁਲਿਸ ਨੇ ਕੋਰੇ ਕਾਗਜ਼ਾਂ ਤੇ ਮੈਥੋਂ ਸਾਈਨ ਕਰਵਾ ਲਏ, ਅੱਗੇ ਪਤਾ ਨਹੀਂ ਕੀ ਲਿਖਿਆ, ਮੈਂ ਤੇ ਕੋਈ ਕੇਸ ਹੀ ਨਹੀਂ ਕੀਤਾ। ਹੁਣ ਤੀਜਾ ਇਸ ਮਾਮਲੇ 'ਚ ਨੁਕਤਾ ਇਹ ਸੀਗਾ ਕਿ ਇਹ ਮਾਮਲਾ DGP ਦਰਬਾਰ 'ਚ ਵੀ ਪਹੁੰਚਿਆ ਹੋਇਆ, ਕਿਉਂਕਿ ਦੋਸ਼ ਇਹ ਲੱਗਿਆ ਕਿ ਜਿਹੜਾ ਪਲਾਟ ਵੇਚਣ ਦਾ ਜ਼ਿਕਰ ਕੀਤਾ ਸੀ ਉਸ ਬੀਬੀ ਨੇ, ਉਹ ਪਲਾਟ 2.5-3 ਸਾਲਾਂ ਬਾਅਦ ਵਾਪਸ ਰਜਿਸਟਰੀ ਹੋ ਕੇ ਉਹਦੇ ਕੋਲ ਆਇਆ। ਇਹ ਸਾਰੀਆਂ ਚੀਜ਼ਾਂ ਆਪਣੀ ਥਾਂ ਤੇ ਚਲੀਆਂ ਗਈਆਂ, ਪਰ ਉਹਨਾਂ ਨੇ ਜ਼ਮਾਨਤ ਜਿਹੜੀ ਆ ਉਹ ਲਾਈ ਤੇ ਜ਼ਮਾਨਤ ਉਹਨਾਂ ਨੂੰ ਮਿਲ ਗਈ ਹਾਈ ਕੋਰਟ 'ਚ। ਹੁਣ ਇਸ ਮਾਮਲੇ 'ਚ ਸੁੱਚਾ ਸਿੰਘ ਲੰਗਾਹ ਲਈ ਵਕਤੀ ਤੌਰ ਤੇ ਬਹੁਤ ਵੱਡੀ ਰਾਹਤ ਆ। ਅੱਗੇ ਦੋ ਚੀਜ਼ਾਂ ਹੋ ਸਕਦੀਆਂ, ਜਾਂ ਤੇ ਇਹ ਬਰੀ ਹੋ ਜਾਣਗੇ ਕਿਉਂਕਿ ਜਿਸ ਤਰੀਕੇ ਨਾਲ ਜ਼ਮਾਨਤ ਮਿਲੀ ਆ, ਵੱਡੀ ਸੰਭਾਵਨਾ ਤੇ ਉਹੀ ਆ। ਜੇ ਨਹੀਂ ਤੇ ਫਿਰ ਹੋ ਸਕਦਾ ਕਿ ਜਿਹੜੀ ਹੇਠਲੀ ਅਦਾਲਤ ਹੈ ਜਿੱਥੇ ਟਰਾਇਲ ਚੱਲਦਾ ਪਿਆ, ਟਰਾਇਲ ਕੋਰਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਦੋਹਾਂ ਧਿਰਾਂ ਨੂੰ ਸੇਕ ਲਾ ਦੇਵੇ। ਜੇ ਸਾਬਤ ਹੋ ਗਿਆ ਕਿ ਕਿਤੇ ਨਾ ਕਿਤੇ ਕੋਈ ਪ੍ਰਭਾਵ ਰਿਹਾ ਜਿਹਨੇ ਗਵਾਹ ਨੂੰ ਮੁਕਰਾਇਆ, ਤਾਂ ਫਿਰ ਉਸ ਸੂਰਤ ਦੇ ਵਿੱਚ ਦੋਨਾਂ ਨੂੰ ਸੇਕ ਵੀ ਲੱਗ ਸਕਦਾ। ਪਰ ਸੰਭਾਵਨਾ ਜ਼ਿਆਦਾ ਹੁਣ ਇਸੇ ਗੱਲ ਦੀ ਆ ਕਿ ਸੁੱਚਾ ਸਿੰਘ ਲੰਗਾਹ ਦੇ ਗੱਲ 'ਚ ਜਿਹੜਾ ਫਾਹ ਪਿਆ ਸੀਗਾ, ਇੱਕ ਵਾਰੀ ਵਕਤੀ ਤੌਰ ਤੇ ਉਹ ਨਿਕਲ ਗਿਆ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਅਕਾਲੀ ਦਲ ਵੱਲੋਂ ਧੱਕੇਸ਼ਾਹੀ ਦੀ CD ਜਾਰੀ। ਇਹਨਾਂ ਨੇ ਅੱਜ ਇੱਕ CD ਜਾਰੀ ਕੀਤੀ ਆ ਪਟਿਆਲੇ ਦੇ ਵਿੱਚ, ਔਰ ਇਹ ਪਟਿਆਲਾ ਨਿਗਮ ਚੋਣਾਂ ਨੂੰ ਲੈ ਕੇ ਆ। ਕੋਈ ਵਾਰਡ ਨੰਬਰ 14 ਸੀ ਜਿੱਥੇ ਇਲੈਕਸ਼ਨ ਹੋਇਆ, ਔਰ ਜਿੱਥੇ ਇਹਨਾਂ ਦਾ ਉਮੀਦਵਾਰ ਸੀਗਾ ਕੋਈ ਜਸਪਾਲ ਸਿੰਘ ਬਿੱਟੂ ਚੱਠਾ। ਉਹਨੇ ਪਹਿਲਾਂ ਹੀ ਭਾਪ ਲਿਆ ਸੀਗਾ ਕਿ ਮੇਰੇ ਨਾਲ ਧੱਕਾ ਵਕਾ ਹੋ ਸਕਦਾ, ਕਿਉਂਕਿ ਇਹਨਾਂ ਨੂੰ ਪਤਾ ਭੇਤੀ ਆਏ ਜ਼ਿਆਦਾ, ਕਿਉਂਕਿ ਆਪ ਵੀ ਇਹੋ ਜਿਹਾ ਮਾੜਾ ਮੋਟਾ ਕਰ ਲੈਂਦੇ ਆ ਅਕਾਲੀ, ਤੇ ਇਹਨਾਂ ਨੂੰ ਪਤਾ ਸੀਗਾ ਕਿ ਕਿਤੇ ਕਿਤੇ ਧੱਕਾ ਹੋਣਾ। ਜਿਹੜੇ ਬੰਦੇ ਚੁਸਤ ਚਲਾਕੀ ਵਾਲੇ ਆ ਪਹਿਲੇ ਪ੍ਰਬੰਧ ਕਰ ਲੈਂਦੇ ਆ। ਸੋ ਇਹਨਾਂ ਨੇ ਪਹਿਲਾਂ ਹੀ ਹਾਈ ਕੋਰਟ ਦੇ ਹੁਕਮਾਂ ਤੋਂ ਇਹ ਤੈਅ ਕਰਵਾ ਲਿਆ ਸੀਗਾ ਕਿ ਜਿੱਥੇ ਇਹ ਇਲੈਕਸ਼ਨ ਹੋਣਾ ਵਾ ਉੱਥੇ CCTV ਕੈਮਰੇ ਲਾਏ ਜਾਣਗੇ, ਔਰ ਸਾਰੀ ਰਿਕਾਰਡਿੰਗ ਹੋਊਗੀ ਵੋਟਿੰਗ ਦੀ। ਵੋਟਿੰਗ ਹੋ ਗਈ, ਚਲੋ ਕਾਂਗਰਸੀ ਜਿੱਤ ਗਏ। ਹੁਣ ਇਹਨਾਂ ਨੇ ਫਿਰ ਅਪੀਲ ਕਰਕੇ RTI ਦੇ ਜ਼ਰੀਏ ਉਹ CD ਦੀ ਰਿਕਾਰਡਿੰਗ ਕਢਾ ਲਈ ਜਿਹੜੀ ਕਿ CCTV ਕੈਮਰਿਆਂ ਦੀ ਸੀਗੀ। ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦਿੰਦਾ ਕਿ ਬਾਹਰੋਂ ਆ ਕੇ ਕੋਈ ਡਕਾਲੇ ਤੋਂ, ਕੋਈ ਸਮਾਣੇ ਤੋਂ, ਕੋਈ ਪਾਤੜਾਂ ਤੋਂ, ਉਹ ਸਾਰੇ ਆ ਕੇ ਉੱਥੇ ਵੋਟਿੰਗ ਕਰਦੇ ਪਏ ਧੱਕੇ ਨਾਲ। ਜਿਹੜੇ ਅਸਲੀ ਵੋਟਰ ਹੈ ਉਹ ਭਜਾਏ ਜਾ ਰਹੇ, ਔਰ ਉਹਨਾਂ ਦੀਆਂ ਬਾਈਟਸ ਨੇ ਵਿੱਚ, ਔਰ ਉਹ ਖੁਦ ਕੈਮਰਿਆਂ ਦੇ ਸਾਹਮਣੇ ਕਹਿੰਦੇ ਪਏ ਆ ਕਿ ਸਾਡੀ ਵੋਟ ਜਿਹੜੀ ਹੈ ਕੋਈ ਹੋਰ ਪਾ ਗਿਆ। ਤਾਂ ਇਹਨਾਂ ਨਾਲ ਵੋਟਰ ਲਿਸਟਾਂ ਵੀ ਜਾਰੀ ਕੀਤੀਆਂ ਕਿ ਆਹ ਦੇਖੋ ਆ ਫਲਾਣਾ ਬੰਦਾ, ਔਰ ਇਹ ਬਾਹਰੋਂ ਆ ਕੇ ਵੋਟ ਪਾ ਗਿਆ, ਜਦ ਕਿ ਇਸ ਵਾਰਡ ਦੇ ਵਿੱਚ ਉਹੀ ਬੰਦਾ ਵੋਟ ਕਰ ਸਕਦਾ ਸੀਗਾ ਜਿਹੜਾ ਬੰਦਾ ਵੋਟ ਰਿਹਾ। ਸੋ ਸਾਰਾ ਕੁਛ ਇਹਨਾਂ ਨੇ ਜਾਰੀ ਕੀਤਾ ਹੈ। ਵੈਸੇ ਇੱਕ ਹਾਸੋਹੀਣੀ ਗੱਲ ਆ ਕਿ ਇਹ ਜਿਹੜੀ ਸਾਰੀ ਰਿਕਾਰਡਿੰਗ ਹੋਈ ਜਾਂ ਸਾਰੀ ਵੋਟਿੰਗ ਹੋਈ, ਉਹਦਾ ਪ੍ਰਬੰਧ ਦੇਖਦਾ ਪਿਆ ਸੀ DC, ਤੇ ਇਹ ਆਪ ਹੀ ਦੋਸ਼ ਲਾਈ ਜਾਂਦੇ, ਕਹਿੰਦੇ ਆ ਕਿ ਜਿਹੜੇ ਉਹ ਪ੍ਰਬੰਧਕ ਸਨ ਜਿਨ੍ਹਾਂ ਨੇ ਪ੍ਰਬੰਧ ਕਰਨਾ ਸੀ ਸਾਰਾ, ਉਹ ਰਲੇ ਹੋਏ ਸੀ ਕਾਂਗਰਸੀਆਂ ਦੇ ਨਾਲ। ਤੇ ਕਮਾਲ ਦੀ ਗੱਲ ਹੈ ਕਿ ਅੱਜ ਫੇਰ ਜਾ ਕੇ ਮੰਗ ਪੱਤਰ ਉਹ DC ਨੂੰ ਦੇ ਕੇ ਆਏ ਆ, ਕਹਿੰਦੇ ਆ ਜੀ ਕਿ ਸਾਨੂੰ ਇਨਸਾਫ ਦਿਓ। ਆਪ ਹੀ ਇੱਕ ਪਾਸੇ ਕਹੀ ਜਾਂਦੇ ਆ ਕਿ ਜਿਹੜੇ ਪ੍ਰਬੰਧਕ ਸੀ ਉਹ ਰਲੇ ਹੋਏ ਆ, ਆਪ ਹੀ ਉਹਨਾਂ ਨੂੰ ਜਾ ਕੇ ਮੰਗ ਪੱਤਰ ਦੇ ਕੇ ਕਹਿੰਦੇ ਪਏ ਆ ਕਿ ਤੁਸੀਂ ਸਾਡੇ ਨਾਲ ਇਨਸਾਫ ਕਰੋ। ਸੋ ਨਾਲ ਇਹਨਾਂ ਨੇ ਇਹ ਵੀ ਕਹਿਤਾ ਕਿ ਜੇ ਨਾ ਕਿਹਾ, ਤੁਸੀਂ ਨਾ ਕੁਛ ਕੀਤਾ, ਤੇ ਫਿਰ ਅਸੀਂ ਕੋਰਟ ਦੇ ਵਿੱਚ ਜਾਵਾਂਗੇ। ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਜਿਨ੍ਹਾਂ ਦੀ ਨਿਗਰਾਨੀ 'ਚ ਸਾਰਾ ਕੁਛ ਹੋਇਆ ਉਹ ਹੁਣ ਕਿੱਦਾਂ ਦਾ ਇਨਸਾਫ ਦਿੰਦੇ ਆ। ਪਰ ਦੇਖਣ ਵਾਲੀ ਗੱਲ ਇੱਕ ਹੋਰ ਵੀ ਹੈ ਨਾ ਕਿ ਦੇਖੋ ਕਿਸ ਤਰੀਕੇ ਨਾਲ DC ਪੱਧਰ ਜਾਂ
ਤਹਿਸੀਲਦਾਰ ਪੱਧਰ, SDM ਪੱਧਰ ਦੇ ਜਿਹੜੇ ਅਧਿਕਾਰੀ ਨੇ ਸਾਰੀਆਂ ਚੀਜ਼ਾਂ ਨੂੰ ਵੇਖਦੇ ਆ, ਉਹਨਾਂ ਨੇ CCTV ਕੈਮਰਿਆਂ ਦਾ ਪ੍ਰਬੰਧ ਕੀਤਾ, ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਰਿਕਾਰਡ ਕੀਤਾ। ਹਾਲਾਂਕਿ ਕੁਝ ਚੀਜ਼ਾਂ ਮੇਟ ਵੀ ਦਿੱਤੀਆਂ ਗਈਆਂ ਹੋਣਗੀਆਂ, ਉਮੀਦ ਐਸੀ ਹੈ। ਤਾਂ ਜਿਹੜੀਆਂ ਰਿਕਾਰਡ ਹੋਈਆਂ ਨੇ ਚੀਜ਼ਾਂ, ਕੀ ਉਹਨਾਂ ਨੂੰ ਵੇਖਿਆ ਨਹੀਂ ਹੋਊਗਾ ਉਹਨਾਂ ਨੇ? ਮੰਨ ਲਓ ਵੱਡਾ ਅਫਸਰ ਹਰੇਕ ਥਾਂ ਤੇ ਮੌਜੂਦ ਨਹੀਂ ਰਹਿ ਸਕਦਾ, ਪਰ ਜਦੋਂ ਵੋਟਿੰਗ ਹੋਊਗੀ ਜਿਹੜੇ ਸੈਂਸਿਟਿਵ ਬੂਥ ਸੀਗੇ ਇੱਦਾਂ ਦੇ, ਉਹਨਾਂ ਦੀ ਰਿਕਾਰਡਿੰਗ ਤੇ ਘੱਟੋ ਘੱਟ ਉਹਨਾਂ ਨੇ ਚੈੱਕ ਕੀਤੀ ਹੋਊਗੀ। ਤੇ ਜੇ ਰਿਕਾਰਡਿੰਗ ਵੀ ਨਹੀਂ ਚੈੱਕ ਕੀਤੀ ਤੇ ਕਿੱਦਾਂ ਦੀ ਅਫਸਰਸ਼ਾਹੀ? ਤੇ ਜੇ ਚੈੱਕ ਕਰਕੇ ਚੁੱਪ ਰਹਿ ਗਈ ਆ ਫਿਰ ਕਿੱਦਾਂ ਦੀ ਅਫਸਰਸ਼ਾਹੀ ਆ? ਮਾਜਰਾ ਚਾਹੇ ਅਕਾਲੀਆਂ ਨਾਲ ਜੁੜਿਆ ਚਾਹੇ ਕਾਂਗਰਸੀਆਂ ਨਾਲ ਜੁੜਿਆ, ਤਾਂ ਇਸ ਤਰ੍ਹਾਂ ਦੀ ਜਿਹੜੀ ਧੱਕੇਸ਼ਾਹੀ ਹੋਈ ਆ ਉਹ ਕਿਉਂ ਹੋਈ? ਸਭ ਤੋਂ ਵੱਡਾ ਤੇ ਸਵਾਲ ਇਹ ਆ। ਔਰ ਇੱਕ ਹੋਈ ਤੋਂ ਬਾਅਦ ਅਫਸਰ ਵੇਖ ਕੇ ਅੱਖਾਂ ਮੀਟ ਲੈਂਦਾ, ਔਰ ਇੱਕ IAS ਇਸ ਤਰ੍ਹਾਂ ਅੱਖਾਂ ਮੀਟ ਲੈਂਦਾ। ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅਫਸਰਸ਼ਾਹੀ ਹੈ ਜਿਹੜੀ, ਉਹਦੀ ਧੌਣ ਤੇ ਜੂੜਾ ਕਿੱਡਾ ਕੁ ਮਜ਼ਬੂਤ ਹੈ ਸਿਆਸਤ ਦਾ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਜੇ ਗੱਲ ਕਰ ਲਈਏ, ਕਹਿੰਦੇ ਨਵਜੋਤ ਸਿੱਧੂ ਨੇ ਮਨਮੋਹਨ ਸਿੰਘ ਤੋਂ ਮਾਫੀ ਮੰਗੀ। ਮਾਫੀਆਂ ਦੀ ਰੁੱਤ ਆ, ਹਰੇਕ ਹੀ ਪਤੰਗ ਡਰੀ ਜਾਂਦਾ ਇਸ ਰੁੱਤ ਦੇ ਵਿੱਚ ਜੀ। ਇਹ ਉਹ ਸਿੱਧੂ ਆ ਜਿਹੜਾ ਪਰਸੋਂ ਕੇਜਰੀਵਾਲ ਨੂੰ ਨਾ ਪੱਛ ਲਾਉਂਦਾ ਪਿਆ ਸੀ, ਛਿੱਲ ਕੇ ਨਾ ਪੱਛ ਲਾਉਂਦਾ ਪਿਆ ਸੀਗਾ। ਇਹ ਅਰਵਿੰਦ ਕੇਜਰੀਵਾਲ ਨੇ ਕਹਿੰਦਾ ਜੀ ਇੱਥੇ ਸਿਆਸੀ ਕਤਲ ਕਰ ਦਿੱਤਾ ਪਾਰਟੀ ਦਾ, ਇਹ ਕੋਈ ਬੰਦਾ ਇਹ ਹੈ ਜੋ ਜਿਵੇਂ ਤਿੰਗ ਕੇ ਬੋਲਦਾ ਸੀ। ਤੇ ਆਪ ਹੁਣ ਜਾ ਕੇ ਕੱਲ ਮਨਮੋਹਨ ਸਿੰਘ ਦੇ ਗੋਡੀ ਲੱਗ ਗਿਆ, ਚਰਨਾਂ 'ਚ ਡਿੱਗ ਪਿਆ, ਕਹਿੰਦਾ ਜੀ ਮਾਫ਼ ਕਰ ਦਿਓ। ਇਹ ਉੱਥੇ ਇੱਕ ਸਮਾਗਮ ਦੇ ਵਿੱਚ ਗਿਆ ਸੀਗਾ, ਵੈਸੇ ਕਾਂਗਰਸ ਦਾ ਮਹਾ ਸਮਾਗਮ ਚੱਲਣ ਡਿਆ ਵਾ। ਇਹ ਜਦੋਂ ਸ਼ਿਰਕਤ ਕਰਨ ਗਿਆ ਸੀਗਾ, ਪਹਿਲੀ ਦਫਾ ਇਸ ਸੰਮੇਲਨ ਦੇ ਵਿੱਚ ਸ਼ਾਮਲ ਹੋਇਆ, ਤੇ ਜਦੋਂ ਹੁਣ ਮੰਚ ਤੇ ਬੋਲਣਾ, ਸਾਹਮਣੇ ਸੋਨੀਆ ਗਾਂਧੀ ਵੀ ਬੈਠੀ ਸੀਗੀ, ਸਾਹਮਣੇ ਮਨਮੋਹਨ ਸਿੰਘ ਵੀ ਬੈਠਾ ਸੀ, ਤੇ ਇਹਨੇ ਸੋਨੀਆ ਗਾਂਧੀ ਬਾਰੇ ਜੋ ਬੋਲਿਆ ਤੁਹਾਨੂੰ ਸਾਰਿਆਂ ਨੂੰ ਪਤਾ। ਇਹਨੇ ਤੇ ਇੱਥੋਂ ਤੱਕ ਕਿਹਾ ਹੋਇਆ ਸੀਗਾ ਕਿ ਕਾਂਗਰਸ ਜਿਹੜੀ ਆ ਮੁੰਨੀ ਵਾਂਗੂ ਬਦਨਾਮ ਹੋ ਗਈ। ਇਹ ਗੱਲ ਵੱਖਰੀ ਆ ਕਿ ਮੁੜ ਕੇ ਉਸੇ ਮੁੰਨੀ ਦੀ ਕੁਛੜ 'ਚ ਚੜ ਕੇ ਬਹਿ ਗਿਆ। ਤਾਂ ਜਦੋਂ ਸਾਹਮਣੇ ਸੋਨੀਆ ਗਾਂਧੀ ਬੈਠੀ, ਸਾਹਮਣੇ ਮਨਮੋਹਨ ਸਿੰਘ ਬਾਰੇ ਤੇ ਇਹਨੇ ਇਹੋ ਜਿਹੇ ਸ਼ਬਦ ਇਸਤੇਮਾਲ ਕੀਤੇ ਆ, ਮੇਰੇ ਖਿਆਲ ਦੇ ਨਾਲ ਜੇ ਸਿੱਧੂ ਨੂੰ ਸ਼ਰਮ ਆਉਂਦੀ ਹੋਊਗੀ ਤੇ ਉਹ ਪਾਣੀ ਜ਼ਰੂਰ ਹੋਇਆ ਹੋਏਗਾ ਇੱਕ ਵਾਰੀ ਜਦੋਂ ਆਮੋ ਸਾਹਮਣਾ ਹੋਇਆ ਹੋਣਾ। ਇਹਨੇ ਕਿਹਾ ਸੀਗਾ ਕਿ ਕਾਂਗਰਸੀਆਂ ਦਾ ਪੱਪੂ ਆ, ਪੱਪੂ। ਇੱਥੋਂ ਤੱਕ ਆਖਿਆ ਸੀ ਇਹ ਸਰਦਾਰ ਨਾਂ ਦਾ ਹੀ ਸਰਦਾਰ ਆ, ਅਸਰਦਾਰ ਹੈ ਨਹੀਂ। ਪਰ ਕੱਲ ਜਦੋਂ ਉੱਥੇ ਟਾਕਰਾ ਹੋਇਆ, ਸਾਹਮਣਾ ਹੋਇਆ ਤੇ ਚਰਨਾਂ 'ਚ ਡਿੱਗ ਪਿਆ। ਔਰ ਫਿਰ ਇਹੋ ਜਿਹੇ ਸ਼ਬਦਾਂ ਦਾ ਜਾਲ ਬੁਣਿਆ ਜਿਵੇਂ ਤੁਹਾਨੂੰ ਪਤਾ ਹੀ। ਉਹ ਕਹਿੰਦਾ ਜੀ ਤੁਹਾਡੇ ਮੌਨ ਨੇ ਜੋ ਕਰ ਦਿਖਾਇਆ ਉਹ ਭਾਜਪਾ ਦਾ ਸ਼ੋਰ ਨਹੀਂ ਕਰ ਸਕਿਆ। ਇਹ ਗੱਲ ਮੈਨੂੰ 10 ਸਾਲਾਂ ਬਾਅਦ ਸਮਝ ਆਈ। ਕਾਂਗਰਸ ਹਾਰੀ ਹੋਵੇਗੀ ਤਾਂ ਕਿਸੇ ਹੋਰ ਆਗੂ ਦੀ ਵਜ੍ਹਾ ਨਾਲ, ਤੁਹਾਡਾ ਕਾਰਨ ਨਹੀਂ। ਤੁਸੀਂ ਸਿਕੰਦਰ ਹੋ, ਤੁਸੀਂ ਸ਼ੇਰਾਂ ਦੇ ਸ਼ੇਰ, ਬੱਬਰ ਸ਼ੇਰ ਹੋ, ਸ਼ੇਰ ਕਦੇ ਐਕਸ ਨਹੀਂ ਹੁੰਦੇ। ਇਹ ਇਸ ਤਰ੍ਹਾਂ ਦੀਆਂ ਗੱਲਾਂ। ਔਰ ਇਹਨੇ ਨਾ 36 ਕਿਸਮ ਦੇ ਉੱਤੇ ਸ਼ੇਰ ਬੋਲੇ ਜੀ। ਤੁਹਾਨੂੰ ਪਤਾ ਵੈਸੇ ਨਾ ਭਾਗਾਂ ਵਾਲਾ ਪੰਜਾਬ ਆ, ਇੱਥੇ 2 ਮੰਤਰੀ ਇਹੋ ਜਿਹੇ ਆ, ਉਹ ਜਿੱਡਾ ਮਰਜ਼ੀ ਬੰਦਾ ਡਿੱਗਿਆ ਢਿਆ ਹੋਵੇ, ਸ਼ਾਮ ਨੂੰ ਥੱਕਿਆ ਟੁੱਟਿਆ ਹੋਵੇ, ਜਦੋਂ ਸਕਰੀਨ ਤੇ ਆਉਂਦੇ ਆ ਉਹ ਇਹੋ ਜਿਹੇ ਸ਼ੇਰ ਮਾਰਦੇ ਆ, ਬੰਦਾ ਆਪਣੇ ਆਪ ਹੀ ਚਾਰਜ ਹੋ ਜਾਂਦਾ ਕਿ ਲਓ ਵੀ ਮੰਤਰੀ ਇਹੋ ਜਿਹੇ ਪਏ ਆ ਸਾਡੇ ਕੋਲ। ਇਹਨਾਂ ਮੋਟੀਵੇਟ ਕਰ ਜਾਂਦੇ ਆ। ਇੱਕ ਨਵਜੋਤ ਸਿੱਧੂ, ਇੱਕ ਮਨਪ੍ਰੀਤ ਬਾਦਲ, ਇਹਨੇ ਬੜੀ ਉੱਥੇ ਸ਼ਹਿਰੋ ਸ਼ਾਇਰੀ ਦੀ ਸ਼ਹਿਬਰ ਲਾਈ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਸਾਰੇ ਹੀ ਸ਼ੇਰ ਜਿਹੜੇ ਇਹਦੇ ਸੀ ਉਹ 2013 ਦੀ ਇੱਕ ਸਪੀਚ ਦੇ ਸੀ ਜਦੋਂ ਇਹ ਦਿੱਲੀ 'ਚ ਕੰਪੇਨ ਕਰਨ ਗਿਆ ਸੀਗਾ। ਤੇ ਉਹਦੇ 'ਚ ਇੱਕ ਥਾਂ ਤੇ ਕਹਿੰਦਾ, ਉਹ ਜਿਵੇਂ ਗਵਈਏ ਨਹੀਂ ਆਉਂਦੇ ਹੁੰਦੇ ਪਿੰਡਾਂ 'ਚ, ਉਹ ਸਾਰਾ ਕੁਛ ਉਹਨਾਂ ਨੇ ਉਹ ਇੱਕ ਰੀਲ ਵਾਂਗੂ ਤਿਆਰ ਕੀਤਾ ਹੁੰਦਾ, ਬਸ ਸਿਰਫ ਕਾਕੇ ਦਾ ਨਾਂ ਹੀ ਬਦਲ ਦਿੰਦੇ ਵਿਆਹ ਵਾਲੇ ਦਾ ਜੀ, ਬਾਕੀ ਸਾਰਾ ਕੁਛ ਉਹੀ ਹੁੰਦਾ। ਇਹਨੇ ਵੀ ਉਹੀ ਕੀਤਾ। ਉਹ 2013 'ਚ ਕਹਿੰਦਾ ਸੀਗਾ ਕਿ ਬਸ ਸਿੱਧੂ ਦੀ ਇੱਕੋ ਹੀ ਤਮੰਨਾ ਕਿ ਆਹ ਲਾਲ ਕਿਲੇ ਤੇ ਝੰਡਾ ਜਿਹੜਾ ਉਹ ਨਰਿੰਦਰ ਭਾਈ ਮੋਦੀ ਲਹਿਰਾਏ। ਤੇ ਇੱਥੇ ਕਹਿਤਾ ਕੱਲ, ਕਹਿੰਦਾ ਜੀ ਕਿ ਬਸ ਸਿੱਧੂ ਦੀ ਇੱਕੋ ਹੀ ਤਮੰਨਾ ਕਿ ਇਸ ਲਾਲ ਕਿਲੇ ਤੇ ਰਾਹੁਲ ਭਾਈ ਝੰਡਾ ਚਲਾਏ। ਬਸ ਨਾਂ ਹੀ ਬਦਲਿਆ। ਤੇ ਦੂਜੇ ਪਾਸੇ ਗੱਲਾਂ ਹੋਰ ਬੜੀਆਂ ਨੇ ਕੀਤੀਆਂ, ਸ਼ੇਰ ਸੁਣਾ ਕੇ, ਔਰ ਸਾਰੇ ਹੀ ਸ਼ੇਰ ਉਹ ਜਿਹੜੇ ਮੋਦੀ ਦੇ ਸਾਹਮਣੇ। ਇੱਥੋਂ ਤੱਕ ਕਿਹਾ ਕਿ ਇਹ ਅੰਬਾਨੀ ਹੋਰਾਂ ਕੋਲ ਲੱਖ ਦੌਲਤ ਹੋਊਗੀ, ਪਰ ਜੋ ਰੁਤਬਾ, ਜੋ ਇੱਜ਼ਤ ਨਰਿੰਦਰ ਭਾਈ ਮੋਦੀ ਦੀ ਹੈ ਨਾ, ਉਹ ਲੱਖ ਅਮੀਰੀਆਂ ਇਹ ਫਕੀਰੀਆਂ ਉੱਤੇ ਆ। ਏਦਾਂ ਕੁਛ ਕਹਿ ਕੇ ਤੇ ਕੱਲ ਉੱਥੇ ਕਹਿ ਗਿਆ, ਕਹਿੰਦਾ ਜੀ ਲੱਖ ਅੰਬਾਨੀ ਦੌਲਤ ਲਈ ਫਿਰਦੇ ਹੋਣ, ਲੱਖ ਉਹਨਾਂ ਦੇ ਕੋਲ ਸ਼ੌਹਰਤ ਹੋਵੇ, ਜੋ ਇੱਜ਼ਤ ਬੀਬੀ ਸੋਨੀਆ ਗਾਂਧੀ ਦੀ ਆ, ਬੱਲੇ 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 ਬੱਲੇ। ਪਰ ਜਾਨੀ ਸਿਰਫ ਨਾਂ ਹੀ ਬਦਲਿਆ, ਬਾਕੀ ਸਾਰਾ ਕੁਛ ਉਹੀ 2013 ਵਾਲਾ ਇੱਧਰ ਆ ਗਿਆ। ਮੇਰੇ ਖਿਆਲ ਦੇ ਨਾਲ ਗਿਰਗਟਾਂ ਵੀ ਸੋਚਦੀਆਂ ਹੋਣੀਆਂ ਕਿ ਉਹਨਾਂ ਖੁਸ਼ੀ ਕਰ ਲਈਏ।
ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ। ਕੀ ਜੀ, ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।